ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੁਤ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਅੱਜ 10 ਮਈ ਦਿਨ ਬੁੱਧਵਾਰ ਅਤੇ ਆਪਣੇ ਨਾਲ ਸਵੇਰ ਦੇ ਖਬਰ 'ਤੇ ਨਜ਼ਰ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਰਮਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਉਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ, ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਅਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ, ਅਤੇ ਨਾਲ ਹੀ ਈਮੇਲ ਵੀ ਕਰ ਸਕਦੇ ਹੋ info@punjabiradio.usa.com ਦੇ ਉੱਤੇ। ਅਤੇ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸੁਕਮਾ ਹਮਲੇ ਦੇ ਸ਼ਹੀਦ ਦੇ ਪਰਿਵਾਰ ਨੂੰ ਦਿੱਤਾ ਚੈੱਕ ਬਾਉਂਸ ਹੋ ਗਿਆ। ਇਹਨਾਂ ਲਾਲਤੀਆਂ ਨੇ ਹੋਰ ਕਰਨਾ ਵੀ ਕੀ ਹੈ ਜੀ। ਇਹਨਾਂ ਦਾ ਵਸ ਚੱਲਦਾ ਹੋਵੇ ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਚੈੱਕ ਜਿਹੜੇ ਆ ਉਹ 10% ਪਹਿਲਾਂ ਲੈ ਕੇ ਫਿਰ ਦਿਆ ਕਰ, ਪਰ ਵਸ ਨਹੀਂ ਚੱਲਦਾ ਇਹਨਾਂ ਦਾ। ਨਹੀਂ ਤਾਂ 10% ਉੱਥੇ ਵੀ ਕਮਾਈ ਕਰ ਲਿਆ ਕਰ। ਇਹ ਅਸਲ ਦੇ ਵਿੱਚ ਚੈੱਕ ਬਾਉਂਸ ਹੋਇਆ ਬਿਹਾਰ ਦੇ ਵਿੱਚ। ਇਹਨਾਂ ਨੇ ਚੈੱਕ ਦਿੱਤਾ ਉਸ ਪਰਿਵਾਰ ਨੂੰ ਜਿਸ ਪਰਿਵਾਰ ਦਾ ਰਣਜੀਤ ਨਾਮ ਦਾ ਜਵਾਨ ਸੀਗਾ ਜਿਹੜਾ ਸੁਕਮਾ ਹਮਲੇ ਦੇ ਵਿੱਚ ਸ਼ਹੀਦ ਹੋਇਆ। ਉਹਨਾਂ ਨੇ ਜਾ ਕੇ ਜਦੋਂ 4 ਲੱਖ ਦਾ ਚੈੱਕ ਲਾਇਆ, ਉਹ 4 ਲੱਖ ਦਾ ਚੈੱਕ ਹੈ ਜਿਹੜਾ ਉਹ ਬਾਉਂਸ ਹੋ ਗਿਆ। ਦਰਅਸਲ ਬਿਹਾਰ ਦੇ ਵਿੱਚ ਜਿਹੜਾ ਸੁਕਮਾ ਹਮਲਾ ਹੋਇਆ ਨਾ, ਬਿਹਾਰ ਦੇ ਵਿੱਚ ਜਿਹੜੇ 6 ਜਵਾਨ ਸੀਗੇ ਉਹ ਇਸ ਹਮਲੇ ਦਾ ਸ਼ਿਕਾਰ ਹੋਏ ਸੀਗੇ। 6 ਸੀਗੇ ਬਿਹਾਰ ਦੇ, ਸਭ ਤੋਂ ਜ਼ਿਆਦਾ ਬਿਹਾਰ ਦੇ ਸਨ। ਉਹਨਾਂ ਦੇ ਵਿੱਚੋਂ ਇੱਕ ਪਰਿਵਾਰ ਨੇ ਕੱਲ ਚੈੱਕ ਮੋੜ ਵੀ ਦਿੱਤਾ। ਇਹਨਾਂ ਨੇ 4-4 ਲੱਖ ਦਾ ਦਿੱਤਾ ਸੀ। 4 ਲੱਖ ਦਾ ਚੈੱਕ ਦੂਜੇ ਪਰਿਵਾਰ ਨੇ ਮੋੜਤਾ। ਉਹ ਕਹਿੰਦੇ ਕਿ ਤੁਸੀਂ ਸ਼ਰਾਬ ਪੀ ਕੇ ਜਿਹੜਾ ਮਰ ਜਾਵੇ ਉਹਨੂੰ 5 ਲੱਖ ਦਾ ਚੈੱਕ ਦਿੰਦੇ। ਸਾਡਾ ਜਿਹੜਾ ਜਵਾਨ ਸੀਗਾ, ਸਾਡਾ ਘਰ ਦਾ ਜਿਹੜਾ ਮੈਂਬਰ ਸੀਗਾ, ਉਹ ਕੋਈ ਸ਼ਰਾਬ ਪੀ ਕੇ ਥੋੜ੍ਹੀ ਮਰਿਆ। ਤੁਸੀਂ ਸਾਨੂੰ ਵੀ 4 ਲੱਖ ਦਾ ਚੈੱਕ ਦੇਤਾ ਜੀ। ਸਾਡਾ ਸਾਰਾ ਜੀਵਨ ਇਸ ਤਰ੍ਹਾਂ ਕੱਟਿਆ ਜਾਏਗਾ 4 ਲੱਖ ਦੇ ਨਾਲ। ਉਹਨਾਂ ਨੇ ਉਹ ਚੈੱਕ ਹੀ ਮੋੜ ਦਿੱਤਾ। ਤੇ ਜਦੋਂ ਚੈੱਕ ਮੋੜ ਦਿੱਤਾ ਤੇ ਬਿਹਾਰ ਦਾ ਇੱਕ ਮੰਤਰੀ ਬੋਲਿਆ, ਉਹ ਕਹਿੰਦਾ ਜੀ ਕਿ ਇਹ ਤੇ ਅਸੀਂ ਚਲੋ ਖੁਸ਼ੀ ਨਾਲ ਦੇ ਦਿੰਦੇ ਹਾਂ, ਵੈਸੇ ਪਰੰਪਰਾ ਹੈ ਨਹੀਂ, ਤੇ ਆਪਦੇ ਵੱਲੋਂ ਅਸੀਂ ਦੇ ਦਿੰਦੇ ਹਾਂ। ਉਸ ਮੂਰਖ ਮੰਤਰੀ ਨੇ ਵੀ ਕਹਿਤਾ ਕਿ ਜੀ ਸਾਡੇ ਤੇ ਇਹ ਵੀ ਪਰੰਪਰਾ ਹੈ ਨਹੀਂ ਕਿ ਅਸੀਂ ਇਹਨਾਂ ਦੇ ਘਰਾਂ 'ਚ ਜਾ ਕੇ ਅਫਸੋਸ ਕਰਦੇ ਫਿਰੀਏ। ਇਹਦੇ ਬਸ ਮੂੰਹ ਲੱਜ ਨੂੰ ਅਸੀਂ ਚਲੇ ਜਾਂਦੇ ਹਾਂ, ਨਾਲ ਚੈੱਕ ਦੇ ਦਿੰਦਾ। ਇਹ ਕੋਈ ਪਰੰਪਰਾ ਥੋੜ੍ਹੀ ਹੈ। ਸੋ ਇਹੋ ਜਿਹੇ ਮਾਮਲੇ ਸਾਹਮਣੇ ਆਉਂਦੇ ਆ। ਬੜੀ ਸ਼ਰਮਨਾਕ ਗੱਲ ਆ ਕਿ ਇੱਕ ਜਵਾਨ ਸ਼ਹੀਦ ਹੋਇਆ, ਇੱਕ ਪਰਿਵਾਰ ਦਾ ਜੀ ਚਲੇ ਗਿਆ, ਉਤੋਂ ਉਹਦੇ ਨਾਲ ਇਸ ਤਰ੍ਹਾਂ ਦਾ ਮਜ਼ਾਕ ਕੀਤਾ ਜਾ ਰਿਹਾ। ਦੂਜੇ ਪਰਿਵਾਰ ਨੇ ਤੇ ਚਲੋ ਲਿਆ ਹੀ ਨਹੀਂ, ਪਰ ਜਿਹੜਾ ਰਣਜੀਤ ਦਾ ਪਰਿਵਾਰ ਹੈ ਇਹ ਤੇ ਚੈੱਕ ਲੈ ਵੀ ਬੈਠਾ, ਜਾ ਕੇ ਬੈਂਕ ਦੇ ਵਿੱਚ ਚਲੇ ਵੀ ਗਿਆ। ਉਸ ਸਮੇਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਉਹਨਾਂ ਤੇ ਕੀ ਬੀਤੀ ਹੋਊਗੀ ਜਦੋਂ ਬੈਂਕ ਵਾਲਿਆਂ ਕਿਹਾ ਹੋਣਾ ਕਿ ਇਸ ਖਾਤੇ 'ਚ ਪੈਸੇ ਹੀ ਹੈ ਨਹੀਂ, ਰੁਪਈਏ ਹੀ ਹੈ ਨਹੀਂ। ਕੀ ਗੱਲ ਇਹ ਆ ਕਿ ਇੱਥੇ ਆਮ ਤੌਰ ਤੇ ਇਹੋ ਕੁਛ ਹੁੰਦਾ ਹੈ। ਜਦੋਂ ਕੋਈ ਬਾਰਡਰ ਤੇ ਇਸ ਤਰ੍ਹਾਂ ਮਰਦਾ ਉਹਨੂੰ ਸ਼ਹੀਦ ਕਹਿ ਕੇ ਵਡਿਆਇਆ ਜਾਂਦਾ। 4 ਦਿਨ ਟੈਲੀਵਿਜ਼ਨ ਤੇ ਵੀ ਉਹਦੀ ਤਸਵੀਰ ਵਿਖਾਈ ਜਾਂਦੀ ਹੈ। ਇੱਥੋਂ ਤੱਕ ਅੱਜ ਕੱਲ੍ਹ ਨਵਾਂ ਪੁੱਠਾ ਰਿਵਾਜ ਪਿਆ, ਜਾ ਕੇ ਭੂਰੇ ਤੇ ਕੈਮਰੇ ਲੈ ਕੇ ਚਲੇ ਜਾਂਦੇ ਤੇ ਜਾ ਕੇ ਵਿਧਵਾ ਹੋਈ ਬੀਬੀ ਦੇ ਅੱਗੇ ਅਰਲੀ ਜੀ ਕਰ ਦਿੰਦੇ, ਮੈਚ ਜਿਹਾ ਕਰ ਦਿੰਦੇ ਆ ਇਹ ਜੀ ਹੁਣ ਕੀ ਕਹਿਣਾ ਤੁਹਾਡਾ। ਉੱਥੋਂ ਲਾਈਵ ਦਿਖਾਉਂਦੇ, ਸੰਸਕਾਰ ਲਾਈਵ ਦਿਖਾਉਂਦੇ ਆ, ਰੋਟੀਆਂ ਸੇਕ ਲੈਂਦੇ ਆ। ਪਰ 4 ਦਿਨਾਂ ਦੇ ਬਾਅਦ ਉਸ ਪਰਿਵਾਰ ਤੇ ਕੀ ਬੀਤਦੀ ਹੈ, ਉੱਥੋਂ ਤੱਕ ਫਿਰ ਨਾ ਵੇਖਣ ਲਈ ਕੈਮਰੇ ਪਹੁੰਚਦੇ ਆ, ਨਾ ਪੱਤਰਕਾਰ ਪਹੁੰਚਦੇ ਆ, ਨਾ ਹੀ ਚੈਨਲ ਯਾਦ ਕਰਦੇ ਆ। ਇਹ ਬਹੁਤ ਵਾਰੀ ਹੋਇਆ। ਆ ਪਿੱਛੇ ਜੇ 26 ਜਨਵਰੀ ਲੰਘ ਕੇ ਗਈ ਹੈ, ਇਹਨਾਂ ਨੇ ਇੱਕ ਸ਼ਹੀਦੀ ਵਿਧਵਾ ਨੂੰ ਸੱਦ ਲਿਆ ਕਿ ਤੁਹਾਨੂੰ ਸਨਮਾਨਿਤ ਕਰਨਾ ਹੈ। ਕਬੀਰ ਨਗਰ ਦੀ ਉਹ ਦੇਵਾ ਉੱਥੋਂ ਗੱਡੀ ਕਿਰਾਏ ਤੇ ਕਰਕੇ ਸਮਾਗਮ 'ਚ ਪਹੁੰਚੀ। ਉੱਤਰ ਪ੍ਰਦੇਸ਼ ਦਾ ਸਮਾਗਮ ਸੀ। ਤੁਸੀਂ ਹੈਰਾਨ ਰਹਿ ਜਾਓਗੇ ਕਿ ਉਹਨੂੰ ਉੱਥੇ ਸੱਦ ਕੇ ਬੁਲਾ ਕੇ ਕੁਰਸੀ ਵੀ ਨਹੀਂ ਦਿੱਤੀ, ਉਹ ਭੀੜ 'ਚ ਬਹਿ ਗਈ। ਔਰ ਜਿਹੜਾ STM ਸੀ, ਜਿਹੜਾ ਉੱਥੋਂ ਦਾ ਮੁੱਖ ਮਹਿਮਾਨ ਸੀ, ਉਹ ਚੁੱਪ ਕਰਕੇ ਚਲੇ ਗਿਆ। ਕਿਸੇ ਨੂੰ ਚੇਤਾ ਹੀ ਨਹੀਂ ਆਇਆ ਕਿ ਅਸੀਂ ਇੱਕ ਦੇਵਾ ਨੂੰ, ਇੱਕ ਵਿਧਵਾ ਨੂੰ ਔਰ ਸ਼ਹੀਦ ਦੀ ਪਤਨੀ ਨੂੰ ਇੱਥੇ ਬੁਲਾਇਆ ਸਨਮਾਨਿਤ ਕਰਨ ਲਈ, ਉਹ ਰੋਂਦੀ ਕਰ ਲਾਉਂਦੀ ਸੀ। ਇਹ ਇੱਥੇ ਇਹੋ ਜਿਹੇ ਕੰਮ ਚੱਲਦੇ ਆ। ਇੱਕ ਵਾਰੀ ਹਰਿਆਣੇ ਦੇ ਵਿੱਚ ਇਹਨਾਂ ਨੇ ਸ਼ਹੀਦਾਂ ਦੀਆਂ ਵਿਧਵਾਵਾਂ ਨੂੰ ਸਾੜੀਆਂ ਵੰਡਦੀਆਂ ਸਨ, ਔਰ ਜਿਹੜੀਆਂ ਸਾੜੀਆਂ 15 ਅਗਸਤ ਤੇ ਵੰਡੀਆਂ ਗਈਆਂ ਉਹ ਸਾੜੀਆਂ ਚੱਕ ਕੇ ਉਹਨਾਂ ਨੇ
ਮੁੱਖ ਮਹਿਮਾਨਾਂ ਦੇ ਜਿਹੜੇ ਲੀਡਰ ਮੁੱਖ ਮਹਿਮਾਨ ਸੀ ਇਹਨਾਂ ਦੇ ਮੂੰਹ ਤੇ ਮਾਰੀਆਂ। ਉਹਨਾਂ ਦੀਆਂ ਵਿਧਵਾਵਾਂ ਨੇ ਕਿਹਾ ਕਿ ਇਹ ਕੀ ਹੈ, 150 ਰੁਪਈਏ ਦੀ ਤੁਸੀਂ ਸਾਨੂੰ ਸਾੜੀ ਦੇ ਕੇ ਖਰੀਦਣਾ ਚਾਹੁੰਦੇ ਹੋ? ਕੀ ਗੱਲ, ਅਸੀਂ ਆਪਣੇ ਕੱਪੜੇ ਵੀ ਖਰੀਦ ਸਕਦੇ? 150 ਰੁਪਈਏ ਦੀ ਸਾਨੂੰ ਸਾੜੀ ਦਿਓਗੇ? ਜਿਹੜੀ ਦੁਕਾਨ ਤੋਂ ਤੁਸੀਂ ਲੈ ਕੇ ਆਏ ਹੋ, ਅਸੀਂ 50 ਇਹੋ ਜਿਹੀਆਂ ਸਾੜੀਆਂ ਉੱਥੇ ਛੱਡ ਕੇ ਆਏ ਹਾਂ। ਸੋ ਇਹ ਸਾਰਾ ਕੁਛ ਹੈ ਜਿਹੜਾ ਉਹ ਹੁੰਦਾ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਖਾਸ ਤੌਰ ਤੇ ਜੋ ਚੈੱਕ ਬਾਉਂਸ ਦਾ ਮਾਮਲਾ ਹੈ, ਇਹਦੇ ਵਿੱਚ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਕਿ ਕਿਹੜੇ ਬੰਦੇ ਦੀ ਲਾਪਰਵਾਹੀ ਹੈ, ਕੌਣ ਜ਼ਿੰਮੇਵਾਰ ਹੈ ਇਸ ਮਜ਼ਾਕ ਲਈ। ਇਹ ਮਜ਼ਾਕ ਹੈ ਜਿਹੜਾ ਮਜ਼ਾਕ ਨਹੀਂ, ਕਿਸੇ ਪਰਿਵਾਰ ਲਈ ਆਪਾਂ ਕਹਿ ਸਕਦੇ ਹਾਂ ਕਿ ਇੱਕ ਤਸੀਹਾ ਹੈ। ਜਿੱਦਾਂ ਮੌਤ ਨੇ ਉਹਨਾਂ ਨੂੰ ਇੱਕ ਤਸੀਹਾ ਦਿੱਤਾ, ਇਹ ਪ੍ਰਸ਼ਾਸਨ ਨੇ ਵੀ ਉਹਨਾਂ ਨੂੰ ਇੱਕ ਹੋਰ ਤਸੀਹਾ ਦਿੱਤਾ ਹੈ। ਜੀ 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 ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ ਕਪਿਲ ਮਿਸ਼ਰਾ ਤੇ ਹੋਇਆ ਹਮਲਾ, ਉਧਰ ਕੇਜਰੀਵਾਲ ਦੇ ਸਾਂਢੂ ਦੀ ਕੰਪਨੀ ਦੇ ਉੱਤੇ ਕੇਸ ਦਰਜ ਹੋਇਆ। ਦੇਖੋ, ਮਿਸ਼ਰਾ ਜੀ ਪਰਸੋਂ ਤੱਕ ਸੱਤਿਆਵਾਦੀ ਸਨ, ਅੱਜ ਸੱਤਿਆਗ੍ਰਹੀ ਬਣ ਗਏ। ਅੱਜ ਸੱਤਿਆਗ੍ਰਹਿ ਤੇ ਚਲੇ ਗਏ। ਦੇਖ ਕੇ ਮੱਥਾ ਮਹਾਤਮਾ ਗਾਂਧੀ ਦੀ ਫੋਟੋ ਨੂੰ ਉਹਨੇ ਭੁੱਖ ਹੜਤਾਲ ਰੱਖ ਦਿੱਤੀ। ਭੁੱਖ ਹੜਤਾਲ ਤੇ ਬਹਿ ਗਿਆ। ਭੁੱਖ ਹੜਤਾਲ ਤੇ ਬੈਠੇ ਦੀ ਉਹਦੀ ਮੰਗ ਇਹ ਆ ਕਿ ਜਿਹੜੇ 5 ਲੀਡਰ ਆ, ਦੁਰਗੇਸ਼ ਪਾਠਕ, ਸੰਜੇ ਸਿੰਘ, ਰਾਘਵ ਚੱਡਾ, ਆਸ਼ੀਸ਼ ਖਤਾਨ, ਇਹ ਜਿਹੜੇ 4-5 ਜਣੇ ਬਾਹਰ ਟੂਰ ਲਾ ਕੇ ਆਉਂਦੇ ਆ, ਮੈਨੂੰ ਉਹਨਾਂ ਦਾ ਬਿਊਰਾ ਦਿਓ, ਇਹ ਜਾਂਦੇ ਘੱਟ ਆ। ਉਹਨੇ ਇਲਜ਼ਾਮ ਲਾਇਆ ਕਿ ਉੱਥੇ ਟਿਕਟਾਂ ਦਾ ਇਹ ਲੈਣ ਦੇਣ ਕਰਦੇ ਆ ਔਰ ਪੈਸਾ ਉੱਥੋਂ ਘੋਟਦੇ ਆ, ਐਸ਼ ਕਰਦੇ ਆ, ਔਰ ਇੱਥੋਂ ਜਦੋਂ ਜਾਂਦੇ ਆ ਉਹ ਜਿਹੜਾ ਡੋਨੇਸ਼ਨ ਦਾ ਪੈਸਾ ਉਹ ਵਰਤ ਕੇ ਜਾਂਦੇ ਆ। ਇਹਨੇ ਉਸ ਬਿਊਰੇ ਨੂੰ ਹਾਸਲ ਕਰਨ ਲਈ ਅੱਜ ਭੁੱਖ ਹੜਤਾਲ ਰੱਖ ਦਿੱਤੀ। ਭੁੱਖ ਹੜਤਾਲ ਸ਼ਾਮ ਤੱਕ ਚੱਲਦੀ ਰਹੀ, ਪਰ ਸ਼ਾਮ ਨੂੰ ਕੋਈ ਅੰਕਿਤ ਭਾਰਦਵਾਜ ਨਾਂ ਦਾ ਮੁੰਡਾ ਸੀਗਾ, ਉਹਨੇ ਇਹਦੇ ਤੇ ਹਮਲਾ ਕਰ ਦਿੱਤਾ। ਹਮਲਾ ਕੀਤਾ, ਮੌਕੇ ਤੇ ਫੜਿਆ ਗਿਆ। ਜਦੋਂ ਮੌਕੇ ਤੇ ਫੜਿਆ ਗਿਆ, ਉਹਨੂੰ ਪੁੱਛਿਆ ਗਿਆ, ਹਾਲਾਂਕਿ ਫੜਨ ਤੋਂ ਪਹਿਲਾਂ ਕਪਿਲ ਮਿਸ਼ਰਾ ਦੇ ਸਮਰਥਕਾਂ ਨੇ ਉਹਦੀ ਵਾਹਵਾ ਖੁੰਬ ਕੀਤੀ, ਉਹਨੂੰ ਵਾਹਵਾ ਕੁੱਟਿਆ ਮਾਰਿਆ ਗਿਆ। ਜੋ ਉਹਨੇ ਕੀਤਾ ਉਹ ਵੀ ਗਲਤ ਸੀ, ਜੋ ਭੀੜ ਨੇ ਉਹਦੇ ਨਾਲ ਕੀਤਾ ਉਹ ਵੀ ਗਲਤ ਸੀ। ਪਰ ਅੱਗੇ ਜਾ ਕੇ ਇਸ ਕਹਾਣੀ ਦੇ ਵਿੱਚ ਕਈ ਕੂਣੀ ਮੋੜ ਆਏ। ਪਹਿਲਾਂ ਤੇ ਅੰਕਿਤ ਭਾਰਦਵਾਜ ਸੀ ਜਿਹੜਾ, ਉਹ ਕਹਿੰਦਾ ਸੀ ਕਿ ਮੈਂ ਆਮ ਆਦਮੀ ਪਾਰਟੀ ਦਾ ਕਾਰਕੁਨ ਹਾਂ, ਪਰ ਮੈਨੂੰ ਕਿਸੇ ਨੇ ਭੇਜਿਆ ਨਹੀਂ। ਉਸ ਤੋਂ ਬਾਅਦ ਸੰਜੇ ਸਿੰਘ ਦੀ ਸਫਾਈ ਆ ਗਈ। ਉਹਨੇ ਆਖਿਆ ਕਿ ਅਸੀਂ ਹਿੰਸਾ ਦੇ ਵਿੱਚ ਯਕੀਨ ਨਹੀਂ ਰੱਖਦੇ, ਇਹ ਮੁੰਡਾ ਸਾਡੀ ਪਾਰਟੀ ਨਾਲ ਸੰਬੰਧਿਤ ਨਹੀਂ। ਪਰ ਬਾਅਦ ਦੇ ਵਿੱਚ ਦੇਰ ਸ਼ਾਮ DCP ਹੈ ਜਿਹੜਾ ਦਿੱਲੀ ਪੁਲਿਸ ਦਾ ਡਿਪਟੀ ਕਮਿਸ਼ਨਰ ਆਫ ਪੁਲਿਸ ਹੈ, ਉਹਨੇ ਇਹ ਐਲਾਨ ਕੀਤਾ, ਇਹ ਅਧਿਕਾਰਤ ਬਿਆਨ ਦਿੱਤਾ ਕਿ ਇਹ ਅੰਕਿਤ ਭਾਰਦਵਾਜ ਆਮ ਆਦਮੀ ਪਾਰਟੀ ਦਾ ਹੀ ਕਾਰਕੁਨ ਹੈ। ਸੋ ਇਹ ਅੰਕਿਤ ਭਾਰਦਵਾਜ ਪਤਾ ਨਹੀਂ ਆਮ ਆਦਮੀ ਪਾਰਟੀ ਦਾ ਕਾਰਕੁਨ ਬਣਿਆ ਜਾਂ ਬਣਾ ਦਿੱਤਾ ਗਿਆ, ਪਰ ਜੋ ਉਹਨੇ ਉੱਥੇ ਕਰਤੂਤ ਕੀਤੀ ਉਹ ਗਲਤ ਕੀਤੀ ਜੀ। ਦੂਜੇ ਪਾਸੇ ਜਿਹੜੀ ਗੱਲ ਤੁਸੀਂ ਕੀਤੀ ਹੈ ਕੇਸ ਤੇ ਕੇਸ ਜਿਹੜਾ ਇਹ ਦਰਜ ਹੋਇਆ, ਇਹ ਹੋਇਆ ਅਰਵਿੰਦ ਕੇਜਰੀਵਾਲ ਦੇ ਸਾਂਢੂ ਦੀ ਕੰਪਨੀ ਤੇ। ਅਰਵਿੰਦ ਕੇਜਰੀਵਾਲ ਦਾ ਜਿਹੜਾ ਸਾਂਢੂ ਹੈ ਉਹ ਕੁਝ ਦਿਨ ਪਹਿਲਾਂ ਚਲਾਣਾ ਕਰ ਗਿਆ। ਉਹਦਾ ਨਾਂ ਸੀ ਸੁਰਿੰਦਰ ਕੁਮਾਰ ਬਾਂਸਲ। ਇਹ ਉਹੀ ਬਾਂਸਲ ਆ ਜਿਹਦਾ ਨਾਂ ਕਪਿਲ ਮਿਸ਼ਰਾ ਨੇ ਆਪਣੇ ਦੋਸ਼ਾਂ ਚ ਲਿਆ। ਤੁਹਾਨੂੰ ਯਾਦ ਹੋਣਾ, ਉਹਨੇ ਕਿਹਾ ਸੀਗਾ ਕਿ 2 ਕਰੋੜ ਰੁਪਈਆ ਅਰਵਿੰਦ ਕੇਜਰੀਵਾਲ ਦੇ ਰਿਸ਼ਤੇਦਾਰ ਦੀ ਡੀਲ ਦੇ ਵਿੱਚੋਂ ਆਇਆ। ਇਹ ਉਹੀ ਰਿਸ਼ਤੇਦਾਰ ਹੈ ਜਿਹਦਾ ਉਹਨੇ ਉੱਥੇ ਨਾਂ ਲਿਆ ਸੀਗਾ। ਇਹਦੀ ਮੌਤ ਹੋ ਗਈ ਸੀਗੀ, 3-4 ਦਿਨ ਹੋ ਗਏ ਆ, ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀਗੀ। ਇਹਦੀ ਕੰਪਨੀ ਨੇ ਠੇਕੇ ਲਏ ਸੀਗੇ ਜੋ ਸੜਕਾਂ ਨਾਲੀਆਂ ਬਣਾਉਂਦੇ ਆ, ਉਹ ਜਿਹੜੇ ਠੇਕੇ ਲਏ ਸੀਗੇ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਆ। ਇੱਕ ਸੱਜਣ ਨੇ ਰਿਟ ਪਟੀਸ਼ਨ ਦਾਖਲ ਕੀਤੀ ਸੀ ਅਦਾਲਤ ਦੇ ਵਿੱਚ। ਇਹ ਕਿਹਾ ਸੀਗਾ ਕਿ ਜਿਹੜੇ ਠੇਕੇ ਲੈ ਗਏ ਸੀ ਉਹਨਾਂ ਦਾ ਕੰਮ ਨੇਪਰੇ ਚੜਾਏ ਤੋਂ ਬਿਨਾਂ ਇਹਨਾਂ ਨੂੰ ਪੇਮੈਂਟ ਕਰ ਦਿੱਤੀ ਗਈ। ਉਹ ਅੱਗੇ ਚੱਲ ਕੇ ਫਿਰ ਦਰਖਾਸਤ ਸੀਗੀ ਜਿਹੜੀ ਉਹ ਜਿਹੜੇ ਸੁਣਵਾਈ ਰਹੀ। ਫਿਰ ਕੱਲ ACB ਨੇ ਯਾਨੀ ਐਂਟੀ ਕਰਪਸ਼ਨ ਬਿਊਰੋ ਨੇ ਉਸ ਦਰਖਾਸਤ ਤੇ ਕਾਰਵਾਈ ਕਰਦਿਆਂ FIR ਦਰਜ ਕਰ ਦਿੱਤੀ ਹੈ। ਉਹਨਾਂ ਨੇ ਇਹ ਤਰਕ ਦਿੱਤਾ ਕਿ ਜਿਹੜੀ ਇਹ ਪੇਮੈਂਟ ਕੀਤੀ ਗਈ ਇਹ ਜਾਲੀ, ਇਹ ਫਰਜ਼ੀ ਬਿੱਲਾਂ ਤੇ ਪੇਮੈਂਟ ਕਰ ਦਿੱਤੀ ਗਈ ਜੀ। ਸਰਕਾਰ ਦੇ ਵਿੱਚ ਅੰਗੜੀ ਸੰਗੜੀ ਸੀਗੀ ਇਹਨਾਂ ਦੀ। ਸੋ ਇਹ ਬਿੱਲ ਬੜੀ ਆਸਾਨੀ ਦੇ ਨਾਲ ਪਾਸ ਹੋ ਗਏ, ਜਦਕਿ ਇਹ ਬਿੱਲ ਫਰਜ਼ੀ ਬਣਾਏ ਗਏ ਸਨ। ਹੁਣ ਉਸ ਕੰਪਨੀ ਤੇ ਕੇਸ ਦਰਜ ਹੋ ਗਿਆ। ਹਾਲਾਂਕਿ ਉਹ ਜਿਹੜਾ ਪਟੀਸ਼ਨ ਕਰਤਾ ਸੀਗਾ ਉਹਨੇ ਮੰਗ ਕੀਤੀ ਸੀਗੀ ਕਿ ਸਤਿੰਦਰ ਜੈਨ ਤੇ ਅਰਵਿੰਦ ਕੇਜਰੀਵਾਲ ਇਹਨਾਂ ਦੋਨਾਂ ਦੇ ਖਿਲਾਫ ਹੀ ਮੁਕੱਦਮਾ ਦਰਜ ਕੀਤਾ ਜਾਵੇ, ਕਿਉਂਕਿ ਸਤਿੰਦਰ ਜੈਨ ਕੋਲ PWD ਮਹਿਕਮਾ ਜਿਹਦੇ ਅਧਿਕਾਰ ਖੇਤਰ ਦੇ ਵਿੱਚ ਠੇਕਾ ਦਿੱਤਾ ਗਿਆ ਤੇ ਉਹ ਪੇਮੈਂਟ ਹੋਈ। ਸਤਿੰਦਰ ਜੈਨ ਵੈਸੇ ਵੀ ਅੱਜ ਕੱਲ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਹਿੰਦਾ। ਦੂਸਰਾ ਅਰਵਿੰਦ ਕੇਜਰੀਵਾਲ ਉਹਦਾ ਸਾਂਢੂ ਵੀ ਸੀ ਉਸ ਕੰਪਨੀ ਦੇ ਮਾਲਕ ਦਾ, ਨਾਲ ਉਹ ਮੁੱਖ ਮੰਤਰੀ ਸੀ। ਦੋਵਾਂ ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਸੀ, ਪਰ ACB ਨੇ
ਇਨਕਾਰ ਕਰ ਦਿੱਤਾ। ਉਹਨਾਂ ਆਖਿਆ ਕਿ ਦੋਵਾਂ ਦਾ ਮੁੱਢਲੀ ਜਾਂਚ ਦੇ ਵਿੱਚ ਦੋਵਾਂ ਦਾ ਕੋਈ ਰੋਲ ਨਜ਼ਰ ਨਹੀਂ ਆਉਂਦਾ। ਅੱਗੇ ਅਸੀਂ ਇਨਵੈਸਟੀਗੇਸ਼ਨ ਕਰਾਂਗੇ, ਆਉਣ ਵਾਲੇ ਦਿਨਾਂ 'ਚ ਜੇ ਲੱਗਿਆ ਤੇ ਫਿਰ ਇਸ ਕੇਸ ਦੇ ਵਿੱਚ ਅਸੀਂ ਨਵੀਂ ਐਂਟਰੀ ਪਾ ਦਿਆਂਗੇ, ਕੋਈ ਨਵੀਂ ਨਾਮਜ਼ਦਗੀ ਕਰ ਦਿਆਂਗੇ। ਕੁੱਲ ਮਿਲਾ ਕੇ ਰਾਜ ਕਰਨਵੀਰ ਸਿੰਘ ਜੀ, ਜਿਸ ਤਰ੍ਹਾਂ ਘੇਰਾ ਕੱਸਿਆ ਜਾ ਰਿਹਾ, ਜਿਸ ਤਰ੍ਹਾਂ ਕਾਫੀਆ ਕੱਸਿਆ ਜਾ ਰਿਹਾ, ਕਪਿਲ ਮਿਸ਼ਰਾ ਦੀ ਦਰਖਾਸਤ ਜਿਹੜੀ ਮਨਜ਼ੂਰ ਕਰ ਲੈਣੀ, CBI ਵੱਲੋਂ ACB ਵੱਲੋਂ ਉਹ ਜਾਂਚ ਪੜਤਾਲ ਖੋਲ ਦੇਣੀ, ਇੱਧਰੋਂ ਇੱਕ FIR ਦਰਜ ਕਰ ਦੇਣੀ, ਆਉਣ ਵਾਲੇ ਦਿਨਾਂ 'ਚ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜਾ ਅਰਵਿੰਦ ਕੇਜਰੀਵਾਲ ਕੇਂਦਰ ਤੋਂ ਬਚਦਾ ਰਿਹਾ, ਹਰੇਕ ਵਾਰ ਤੋਂ ਬਚਦਾ ਰਿਹਾ, ਪਰ ਜਿਹੜਾ ਵਾਰ ਹੁਣ ਜਿਵੇਂ ਵਪੀਸ਼ਨ ਨੇ, ਜਿਹੜਾ ਰਾਵਣ ਦਾ ਭਰਾ ਸੀ, ਜਿਹੜਾ ਉਹਨੇ ਭੇਤੀ ਨੇ ਕਰਾਇਆ ਸੀਗਾ ਨਾ, ਮੇਰੇ ਖਿਆਲ ਦੇ ਨਾਲ ਜਿਹੜਾ ਇਹ ਵਾਰ ਆ, ਇਹ ਵਾਰ ਅਰਵਿੰਦ ਕੇਜਰੀਵਾਲ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਕਰੇਗਾ। ਜੀ ਜੀ, ਅਗਲੀ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ। ਪੰਜਾਬ ਦੇ ਜਿਹੜੇ ਸੂਬਾ ਦੇ ਕਨਵੀਨਰ ਗੁਰਪ੍ਰੀਤ ਵੜੈਚ ਤੋਂ ਘੁੱਗੀ ਤੋਂ ਵੜੈਚ ਤੋਂ ਮੁੜ ਘੁੱਗੀ ਨੇ ਤੋਹਮਤਾਂ ਲਾ ਕੇ ਪਾਰਟੀ ਕਹਿੰਦੇ ਛੱਡ ਦਿੱਤੀ ਆ। ਭਗਵੰਤ ਮਾਨ ਨੇ ਉਪਕਾਰ ਸੰਧੂ ਨੂੰ ਕੱਢਿਆ ਆ, ਕਹਿੰਦੇ ਜੀ ਨਵਾਂ ਬਣਾਇਆ ਜਾਵੇਗਾ ਆਮ ਆਦਮੀ ਪਾਰਟੀ ਦਾ ਢਾਂਚਾ। ਦੇਖੋ, ਘੁੱਗੀ ਨੇ ਤੇ ਕਹਿਤਾ ਅੱਜ ਕਿ ਹਾਲੇ ਮਾਨਾ ਸਾਮ ਘੁੱਗੀ ਚੱਲਿਆ ਮਾਰੋ ਡਾਰੀ। ਤੇ ਲੋਕ ਮਜ਼ਾਕ ਉਡਾਉਂਦੇ, ਕਹਿੰਦੇ ਕਿ ਸਾਰਾ ਪੰਗਾ ਉਸ ਜਵਾਕ ਨੇ ਪਾ ਦਿੱਤਾ ਜਿਹਨੇ ਕਈ ਸਾਲ ਪਹਿਲਾਂ ਘੁੱਗੀ ਨੂੰ ਪੁੱਛਿਆ ਸੀ ਜੇ ਘੁੱਗੀਆਂ ਤੇ ਉੱਡ ਕੇ ਵਿਖਾ। ਕਹਿੰਦੇ ਅੱਜ ਘੁੱਗੀ ਨੇ ਉੱਡ ਕੇ ਵਿਖਾਤਾ ਕਿ ਉੱਡਿਆ ਕਿਸ ਤਰ੍ਹਾਂ ਜਾਂਦਾ। ਗੁਰਪ੍ਰੀਤ ਘੁੱਗੀ ਅੱਜ ਇਹਨਾਂ ਦੀ ਛਤਰੀ ਤੋਂ ਉੱਡ ਗਿਆ, ਔਰ ਉਹ ਜਦੋਂ ਉੱਡਿਆ, ਉੱਡਣ ਤੋਂ ਪਹਿਲਾਂ ਇਹਨਾਂ ਦੀਆਂ ਧੱਜੀਆਂ ਵੀ ਉਡਾ ਗਿਆ। ਤੁਹਮਤਾਂ ਨੇ ਬੜੀਆਂ ਲਾਈਆਂ, ਬਹੁਤ ਤੁਹਮਤਾਂ ਲਾਈਆਂ ਨੇ। ਉਹਨਾਂ ਸਾਰੀਆਂ ਤੁਹਮਤਾਂ ਦੇ ਵਿੱਚੋਂ ਸਭ ਤੋਂ ਵੱਡੀ ਤੁਹਮਤ ਭਗਵੰਤ ਮਾਨ ਤੇ ਲਾ ਗਿਆ। ਹਾਲਾਂਕਿ ਸ਼ਬਦ ਉਹਨੇ ਆਪਣੇ ਮੂੰਹ ਨਹੀਂ ਕੱਢੇ, ਇਹਨਾਂ ਦੇ ਸ਼ਬਦਾਂ ਨੂੰ ਇਹਨਾਂ ਦੇ ਮੂੰਹ 'ਚੋਂ ਹੀ ਪਾ ਕੇ ਉਹ ਸਾਰੀ ਗੱਲ ਕਹਿ ਗਿਆ। ਕਹਿੰਦਾ ਕਿ ਮੈਂ ਉਸ ਬੰਦੇ ਨਾਲ ਕਿਵੇਂ ਕੰਮ ਕਰਾਂ ਜਿਹਨੂੰ ਇਹ ਆਪ ਹੀ ਕਹਿੰਦੇ ਆ ਕਿ ਇਹ ਸ਼ਰਾਬ ਨਹੀਂ ਪੀਂਦਾ, ਤੇ ਹੁਣ ਇਸ ਸ਼ਰਤ 'ਤੇ ਪ੍ਰਧਾਨਗੀ ਦੇ ਖਲੋਤੇ ਆ ਕਿ ਅੱਗੇ ਤੋਂ ਸ਼ਰਾਬ ਨਹੀਂ ਪੀਵੇਗਾ। ਮੈਂ ਕਿਸ ਤਰ੍ਹਾਂ ਇਸ ਬੰਦੇ ਦੇ ਥੱਲੇ ਕੰਮ ਕਰ ਲੂੰਗਾ। ਔਰ ਨਾਲੇ ਕਹਿੰਦੇ ਕਿ ਉਹ ਬੰਦਾ ਅੱਗੋਂ ਕਮਿਟ ਕਰੀ ਜਾਂਦਾ ਤੇ ਠੀਕ ਹੈ ਜੀ, ਮੈਂ ਆਪਣੀ ਆਦਤ ਸੁਧਾਰ ਲਊਂਗਾ। ਇਹ ਭਗਵੰਤ ਮਾਨ ਤੇ ਇੱਕ ਤਰ੍ਹਾਂ ਨਾਲ ਅਸਿੱਧੇ ਰੂਪ ਦੇ ਵਿੱਚ ਨਿੱਜੀ ਹਮਲਾ ਸੀਗਾ। ਔਰ ਦੂਜੀ ਗੱਲ ਹੈ ਕਿ ਉਹਨੇ ਇੱਕ ਇੱਕ ਕਰਕੇ ਹਰੇਕ ਪਾਸੇ ਚੌਤਰਫੀ ਤੁਹਮਤਬਾਜ਼ੀ ਕੀਤੀ ਹੈ। ਇੱਥੋਂ ਤੱਕ ਕਿਹਾ ਕਿ ਦੇਖੋ ਜੀ, ਸੁੱਚਾ ਸਿੰਘ ਛੋਟੇਪੁਰ ਖੁਰਾਨ ਬਾਰੇ ਵੀ ਮੈਂ ਕਿਹਾ ਸੀਗਾ ਕਿ ਮੈਨੂੰ ਦਿਖਾਓ, CD ਦਿਖਾਓ, ਸਟਿੰਗ ਆਪਰੇਸ਼ਨ ਦਿਖਾਓ। ਮੈਨੂੰ ਕਹਿੰਦੇ ਸੀ ਅੱਜ ਦਿਖਾ ਦਿਆਂਗੇ, ਕੱਲ੍ਹ ਦਿਖਾ ਦਿਆਂਗੇ, ਪਰ ਇਹਨਾਂ ਨੇ ਮੈਨੂੰ ਦਿਖਾਇਆ ਕੋਈ ਨਹੀਂ। ਫਿਰ ਉਹਨੇ ਨਾਲੇ ਕਿਹਾ ਕਿ ਦਿੱਲੀ ਵਾਲੇ ਸੀਗੇ ਜਿਹੜੇ, ਉਹ ਬਸ ਪੰਜਾਬ ਦੇ ਵਿੱਚ ਮੌਕਾ ਪ੍ਰਸਤੀ ਭਾਲਦੇ ਸੀਗੇ, ਹਾਰਨ ਤੋਂ ਬਾਅਦ ਕਦੇ ਆਏ ਨਹੀਂ। ਨਾਲ ਉਹਨੇ ਕਿਹਾ ਕਿ ਹਾਰੇ ਹੋਏ ਬੰਦਿਆਂ ਦੀ ਉੱਥੇ ਰਾਏ ਨਹੀਂ ਲਈ ਗਈ। ਜਿੱਥੇ ਵਿਧਾਇਕਾਂ ਨੂੰ ਪੁੱਛਿਆ, ਸਾਡੇ ਵਰਗਿਆਂ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਗਿਆ। ਇਸ ਤੋਂ ਅੱਗੇ ਵੀ ਉਹਨੇ ਗੱਲ ਕਹੀ ਹੈ, ਉਹ ਕਹਿੰਦਾ ਕਿ ਜਿਹੜਾ ਪਾਰਟੀ ਦਾ ਇਹ ਲੀਡਰਸ਼ਿਪ ਦਾ ਕੱਢ ਰਿਹਾ, ਜਿਹੜਾ ਉਹ ਸਿਧਾਂਤਾਂ ਤੋਂ ਭਟਕ ਗਿਆ, ਪਾਰਟੀ ਸਿਧਾਂਤਾਂ ਤੋਂ ਭਟਕ ਗਈ, ਮੈਂ ਇਸ ਪਾਰਟੀ ਦੇ ਨਾਲ ਅੱਗੇ ਨਹੀਂ ਚੱਲ ਸਕਾਂਗਾ। ਦੂਜੀ ਗੱਲ ਹੋਰ ਉਹਨੇ ਕਹੀ ਹੈ, ਕਹਿੰਦਾ ਜੀ ਕਿ ਡਾਕਟਰ ਧਰਮਵੀਰ ਗਾਂਧੀ ਤੇ ਛੋਟੇਪੁਰ ਨੂੰ ਜਿਹੜਾ ਕੱਢਣਾ ਸੀ, ਇਹ ਵੀ ਗਲਤ ਫੈਸਲਾ ਸੀ। ਔਰ ਨਾਲ ਉਹ ਇਹ ਗੱਲ ਕਹਿ ਗਿਆ ਕਿ ਦੇਖੋ ਜੀ, ਮੈਂ ਤੇ ਪੰਜਾਬ ਨੂੰ ਬਦਲਣ ਆਇਆ ਸੀਗਾ, ਭਰਿਆ ਭਰਾਇਆ ਮੈਂ ਆਪਦਾ ਕੈਰੀਅਰ ਛੱਡ ਕੇ ਆਇਆ ਸੀਗਾ, ਮੇਰਾ ਕੈਰੀਅਰ ਚੱਲਦਾ ਪਿਆ ਸੀ ਚੰਗਾ ਭਲਾ, ਪਰ ਇੱਥੇ ਆ ਕੇ ਹੁਣ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਸਭ ਕੁਛ ਠੀਕ ਠਾਕ ਨਹੀਂ। ਮਤਲਬ ਸਾਰੇ ਭਾਂਡੇ ਉਹ ਭੰਨ ਕੇ ਪਾਰਟੀ ਦੇ ਪਾਸੇ ਹੋ ਗਿਆ। ਦੂਜੀ ਗੱਲ ਜਿਹੜੀ ਭਗਵੰਤ ਮਾਨ ਵਾਲੀ, ਉਪਕਾਰ ਸਿੰਘ ਸੰਧੂ ਨੂੰ ਕੱਢਣ ਵਾਲੀ, ਉਹ ਅੱਜ ਹੋਣੀ ਸੀਗੀ ਕਿਉਂਕਿ ਉਪਕਾਰ ਸਿੰਘ ਸੰਧੂ ਨੇ ਉਹਦੇ ਤੇ ਹਮਲਾ ਕੀਤਾ ਸੀ। ਪਰ ਜਿਹੜਾ ਹਮਲਾ ਗੁਰਪ੍ਰੀਤ ਘੁੱਗੀ ਕਰਕੇ ਗਿਆ, ਮੇਰੇ ਖਿਆਲ ਦੇ ਨਾਲ ਗੁਰਪ੍ਰੀਤ ਘੁੱਗੀ ਨੇ ਅੱਜ ਸਿਆਣਪ ਨਹੀਂ ਕੀਤੀ। ਸਿਆਣਪ ਇਹਨੇ ਕਈ ਹਫ਼ਤੇ ਪਹਿਲਾਂ ਤੋਂ ਵੀ ਨਹੀਂ ਕੀਤੀ। ਜਦੋਂ ਨਤੀਜੇ ਆਏ ਸੀਗੇ, ਗੁਰਪ੍ਰੀਤ ਘੁੱਗੀ ਨੂੰ ਮਾਣ ਸਤਿਕਾਰ ਦੇ ਨਾਲ ਪਾਸੇ ਹੋ ਜਾਣਾ ਚਾਹੀਦਾ ਸੀ, ਹੱਥ ਜੋੜ ਕੇ ਕਿ ਭਾਈ ਆ ਸੰਭਾਲ ਲਓ ਮੋਰਚਾ, ਮੈਂ ਪਿੱਛੇ ਖੜਾ, ਜਿੰਨੀ ਵਿੱਚੋਂ ਸੇਵਾ ਹੋਈ ਆ ਮੈਂ ਨਿਭਾ ਦਿੱਤੀ ਹੈ। ਪਰ ਇਹਨੇ ਆਪਣੇ ਆਪ ਨੂੰ ਜੋੜੀ ਰੱਖਿਆ ਕੁਰਸੀ ਦੇ ਨਾਲ। ਸੰਜੇ ਸਿੰਘ ਹੋਰਾਂ ਦਾ ਅਸਤੀਫਾ ਆ ਗਿਆ, ਇਹ ਤਾਂ ਵੀ ਨਹੀਂ ਮਿਲਿਆ। ਅੱਜ ਇਹ ਕਹਿੰਦਾ ਕਿ ਹਾਰੇ ਹੋਏ ਬੰਦੇ ਨੂੰ ਮੇਰੇ ਵਾਲੀ ਕੁਰਸੀ ਤੇ ਬਿਠਾ ਦਿੱਤਾ ਭਗਵੰਤ ਮਾਨ, ਤੇ ਹੁਣ 100 ਤਰ੍ਹਾਂ ਦੇ ਉਹ ਇਲਜ਼ਾਮ ਲਾਈ ਜਾਂਦਾ। ਪਰ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਜਦੋਂ ਤੂੰ ਕੁਰਸੀ ਤੇ ਬੈਠਾ ਸੀ, ਉਸ ਸਮੇਂ ਤੇਰੇ ਕੋਲ ਕੀ ਤਜਰਬਾ ਸੀ? ਉਹ ਤੇ ਕੁਛ ਮਹੀਨੇ ਪਹਿਲਾਂ ਆਇਆ ਸੀਗਾ, ਆ ਕੇ ਬਹਿ ਗਿਆ, ਤੇ ਜਦੋਂ ਪੱਤਰਕਾਰਾਂ ਨੇ ਪੁੱਛਿਆ ਤੇ ਤੂੰ ਆਖਿਆ ਜੀ ਦੇਖੋ ਜ਼ਰੂਰੀ ਤਾਂ ਨਹੀਂ ਹੁੰਦਾ
ਕਿ ਉਮਰ ਹੀ ਸਭ ਕੁਛ ਹੋਵੇ, ਤਜਰਬਾ ਹੀ ਸਾਰਾ ਕੁਛ ਹੋਵੇ। 22-23 ਸਾਲ ਦੀ ਉਮਰ ਦੇ ਵੀ IPS ਬਣ ਜਾਂਦੇ ਆ ਤੇ 50-50 ਸਾਲ ਦੇ ਸਿਪਾਹੀ ਤੁਰੇ ਫਿਰਦੇ ਆ। ਇਹ ਗੱਲ ਗੁਰਪ੍ਰੀਤ ਘੁੱਗੀ ਨੇ ਉਦੋਂ ਕਹੀ ਸੀ। ਉਦੋਂ ਵੀ ਤੇ ਕਿਸੇ ਪੁਰਾਣੇ ਆਗੂ ਦੀ, ਜਿਹੜੇ ਮੋਢੀ ਆਗੂ ਸੀ, ਉਹਨਾਂ ਦੀ ਇਹਨਾਂ ਵੀ ਤੇ ਕਿਤੇ ਨਾ ਕਿਤੇ ਹੱਕ ਹੋਈ ਕੀਤੀ ਸੀਗੀ ਨਾ। ਅੱਜ ਹੁਣ ਇਹਨਾਂ ਨੂੰ ਇਹ ਦਰਦ ਹੁੰਦਾ ਜੀ ਕਿ ਸਾਡੀ ਕੁਰਸੀ ਕੋਈ ਹੋਰ ਲੈ ਗਿਆ। ਸੋ ਜੋ ਇਹਨਾਂ ਨੇ ਇਹ ਇੱਕ ਕੁੱਕੜ ਖੇਹ ਜੀ ਹੁੰਡਾਉਣੀ ਸ਼ੁਰੂ ਕੀਤੀ ਹੈ ਨਾ, ਇਹਦੇ ਚ ਦੇਖੋ ਪਾਰਟੀ ਦਾ ਨੁਕਸਾਨ ਤੇ ਹੋਣ ਡਿਆ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਹਿ ਗਿਆ। ਪਰ ਨਿੱਜੀ ਤੌਰ ਤੇ ਵੀ ਇਹ ਨੇਤਾ ਜਿਹੜੇ ਉਹ ਆਪਣਾ ਵਕਾਰ ਗਵਾਉਂਦੇ ਆ। ਜਿੱਦਾਂ ਗੁਰਪ੍ਰੀਤ ਘੁੱਗੀ ਅੱਜ ਗਿਆ, ਸ਼ਾਇਦ ਉਹਦੀ ਵਿਦਾਇਗੀ ਹੋਰ ਦੂਜੇ ਤਰੀਕੇ ਨਾਲ ਵੀ ਹੋ ਸਕਦੀ ਸੀ। ਚੁੱਪ ਚਪੀਤੇ ਪਾਰਟੀ ਛੱਡ ਜਾਂਦਾ, ਕਲਾਕਾਰ ਆਦਮੀ ਸੀ, ਜਾ ਕੇ ਆਪਣੀ ਕਲਾ ਚ ਰੁੱਝ ਜਾਂਦਾ। ਇਹ ਕੀ ਲੋੜ ਸੀਗਾ ਕਹਿਣ ਦੀ, ਕਿਉਂਕਿ ਲੋਕੀ ਸਾਰਾ ਕੁਛ ਹੀ ਪਹਿਲਾਂ ਕਹਿ ਚੁੱਕੇ ਆ। ਇਹ ਅੱਜ ਮੰਨਦਾ ਪਿਆ। ਹੁਣ ਦੇਖੋ ਪਾਰਟੀ ਦੇ ਸਿਧਾਂਤਾਂ ਦੀ ਗੱਲ ਕਰਦਾ, ਪਾਰਟੀ ਦੇ ਸਿਧਾਂਤ ਤੇ ਕਦੋਂ ਦੇ ਹੀ ਖੁਰ ਗਏ ਆ। ਉਦੋਂ ਜਦੋਂ ਖੋਰਾ ਲੱਗਿਆ ਉਦੋਂ ਤੋਂ ਚੁੱਪ ਰਿਹਾ। ਅੱਜ ਤੈਨੂੰ ਡਾਕਟਰ ਧਰਮਵੀਰ ਗਾਂਧੀ ਵੀ ਚੰਗਾ ਲੱਗਦਾ, ਅੱਜ ਤੈਨੂੰ ਸੁੱਚਾ ਸਿੰਘ ਛੋਟੇਪੁਰ ਵੀ ਚੰਗਾ ਲੱਗਦਾ। ਜਦੋਂ ਤੈਨੂੰ ਸਟਿੰਗ ਨਹੀਂ ਸੀ ਵਿਖਾਇਆ ਜਾਂਦਾ, ਤੂੰ ਉਦੋਂ ਉਹਨਾਂ ਦੇ ਘਰੇ ਕਿਉਂ ਨਹੀਂ ਗਿਆ ਛੋਟੇਪੁਰ ਦੇ? ਤੂੰ ਡਾਕਟਰ ਧਰਮਵੀਰ ਗਾਂਧੀ ਦੇ ਘਰੇ ਕਿਉਂ ਨਹੀਂ ਚਲਾ ਗਿਆ ਕਿ ਭਾਈ ਸਾਡਾ ਪੰਜਾਬ ਡੁੱਬਦਾ ਪਿਆ, ਅਸੀਂ ਪੰਜਾਬ ਬਚਾਉਣਾ, ਇਹ ਚੰਗੇ ਬੰਦੇ ਆ, ਅਸੀਂ ਤੇ ਨਾਲ ਲੈ ਕੇ ਤੁਰਾਂਗੇ। ਅੱਜ ਤੈਨੂੰ ਸਿਧਾਂਤ ਵੀ ਚੇਤੇ ਆ ਗਏ, ਛੋਟੇਪੁਰ ਵੀ ਚੇਤੇ ਆ ਗਿਆ, ਡਾਕਟਰ ਧਰਮਵੀਰ ਗਾਂਧੀ ਵੀ ਚੇਤੇ ਆ ਗਿਆ, ਪਹਿਲਾਂ ਕਿਉਂ ਨਹੀਂ ਆਇਆ ਚੇਤੇ? ਸੋ ਮੈਂ ਉਹੀ ਵਾਰ-ਵਾਰ ਇਹ ਗੱਲ ਕਹਿ ਰਿਹਾ ਕਿ ਇਹ ਗੁਰਪ੍ਰੀਤ ਘੁੱਗੀ ਹੋਰੀ ਬਹੁਤ ਵਧੀਆ ਆਰਟਿਸਟ ਹੈ, ਬਹੁਤ ਵਧੀਆ ਇਨਸਾਨ ਆ, ਪਰ ਲੀਡਰ ਦੇ ਤੌਰ ਤੇ ਅੱਜ ਆਪਦਾ ਹੀ ਨੁਕਸਾਨ ਕਰਕੇ ਗਿਆ। ਇੱਕ ਉਂਗਲ ਉੱਧਰ ਚੁੱਕੀ ਹੈ, 4 ਆਪਦੇ ਵੱਲ ਕਰਾ ਗਿਆ। ਬਹੁਤ ਸਾਰੇ ਸਵਾਲ ਆਪੇ ਆਪੇ ਲਾਗੂ ਹੁੰਦੇ ਇਹਦੇ ਤੇ। ਹਾਲਾਂਕਿ ਜਦੋਂ ਪ੍ਰੈਸ ਕਾਨਫਰੰਸ ਕਰਕੇ ਨਿਕਲਿਆ ਉਦੋਂ ਵੀ ਇਹਨੂੰ ਘੇਰਿਆ ਇੱਕ ਬਜ਼ੁਰਗ ਸੀਗਾ, ਨਾਲ ਉਹਦੇ ਹੋਰ ਸੀਗੇ ਕੁਛ ਆਮ ਆਦਮੀ ਪਾਰਟੀ ਦੇ ਕਾਰਕੁਨ, ਉੱਥੇ ਵਾਹਵਾ ਬਹਿਸ ਬਸਈਆ ਹੋਇਆ। ਚਲੋ ਉਹ ਤੇ ਠੀਕ ਗੱਲ ਨਹੀਂ ਹੈ, ਪਰ ਜੇ ਆਪਾਂ ਇਹਦੀ ਗੱਲ ਕਰੀਏ ਗੁਰਪ੍ਰੀਤ ਘੁੱਗੀ ਦੀ, ਤੇ ਜੇ ਹੁਣ ਕੱਲ ਨੂੰ ਕਿਸੇ ਹੋਰ ਤਨਜ਼ੀਮ ਚ ਵੀ ਜਾਂਦਾ ਤੇ ਇਹਦੀ ਉਹ ਗੱਲ ਨਹੀਂ ਬਣਨੀ। ਕਿਉਂਕਿ ਲੋਕ ਇਹ ਸਵਾਲ ਕਰਦੇ ਪਏ ਆ ਕਿ ਤੁਸੀਂ ਕਹਿੰਦੇ ਹੋ ਅਸੀਂ ਪੰਜਾਬ ਬਦਲਣ ਆਏ, ਅਸੀਂ ਪੰਜਾਬ ਬਦਲਣ ਆਏ। ਹੁਣ ਪੰਜਾਬ ਤੇ ਉਹੋ ਜਿਹਾ ਹੀ ਆ, ਜਸ ਦਾ ਦੱਸਿਆ ਕਿ ਤੁਸੀਂ ਕਾਹਤੋਂ ਬਦਲ ਗਏ ਜੇ? ਅੱਜ ਤੁਸੀਂ ਕਾਹਤੋਂ ਕੁਰਸੀਆਂ ਤੋਂ ਰੁੱਸ ਕੇ ਛੱਡ ਕੇ ਭੱਜਣ ਡਿਆ ਜੇ? ਬਾਹਰ ਛੱਡ ਕੇ ਪੰਜਾਬ ਨੂੰ ਉੱਥੇ ਛੱਡ ਕੇ ਤੁਸੀਂ ਕੰਡ ਵਿਖਾ ਕੇ ਭੱਜਣ ਡਿਆ ਜੇ। ਸੋ ਨੁਕਸਾਨ ਇਹਨਾਂ ਦਾ ਆਪਦਾ ਹੀ ਹੋਣ ਡਿਆ। ਦੂਜੇ ਪਾਸੇ ਜੇ ਭਗਵੰਤ ਮਾਨ ਦੀ ਗੱਲ ਕਰੀਏ, ਭਗਵੰਤ ਮਾਨ ਨੇ ਉਪਕਾਰ ਸਿੰਘ ਸੰਧੂ ਨੂੰ ਕੱਢਣਾ ਹੀ ਸੀ, ਉਹਨੇ ਤੇ ਪੈਗ ਪਿਆਲਾ ਪਾਰਟੀ ਕਹਿਤਾ ਸੀ ਗੱਲ। ਔਰ ਦੂਜੀ ਗੱਲ, ਭਗਵੰਤ ਮਾਨ ਨੂੰ ਉਹਨੇ ਸ਼ਰਾਬੀ ਕਬਾਬੀ ਦੱਸਤਾ ਸੀ। ਭਗਵੰਤ ਮਾਨ ਭਰਿਆ ਪੀਤਿਆ ਸੀ। ਉਹਨੇ ਅੱਜ ਮਾਝੇ ਦਾ ਵੀ ਦੌਰਾ ਕੀਤਾ, ਜਿਹੜਾ ਕੈਪਟਨ ਪਰਮਜੀਤ ਸਿੰਘ ਸ਼ਹੀਦ ਹੋਇਆ, ਉਹਦੇ ਘਰੇ ਵੀ ਗਿਆ ਅਫਸੋਸ ਕਰਨ। ਤੇ ਉਪਕਾਰ ਸਿੰਘ ਸੰਧੂ ਨੂੰ ਉਹ ਕੱਢ ਕੇ ਉਹ ਪਾਰਟੀ ਦੇ ਵਿੱਚੋਂ। ਸੋ ਦੂਜੀ ਗੱਲ ਜਿਹੜੀ ਮਹੱਤਵਪੂਰਨ ਆ ਉਹ ਇਹ ਆ ਕਿ ਇਹ ਢਾਂਚਾ ਹੁਣ ਬਦਲਣ ਜਾ ਰਹੇ ਆ ਪਾਰਟੀ ਦਾ, ਕਾਰਜਕਾਰਨੀ ਵੀ ਨਵੀਂ ਬਣਾਉਣ ਨੂੰ ਫਿਰਦੇ ਆ। ਜੋਨਲ ਸਿਸਟਮ ਦੇ ਵਿੱਚ ਕੋਆਰਡੀਨੇਟਰ ਹੁੰਦੇ ਆ, ਜੋਨਲ ਇੰਚਾਰਜ ਹੁੰਦੇ ਆ। ਇਹ ਸਾਰਾ ਫੜੇ ਮੁਕਾ ਕੇ ਨਵੇਂ ਸਿਰਿਓਂ, ਜਿਵੇਂ ਆਮ ਤੌਰ ਤੇ ਰਵਾਇਤੀ ਪਾਰਟੀਆਂ ਦਾ ਰਵਾਇਤੀ ਢਾਂਚਾ ਕਿ ਰਾਜ ਪੱਧਰੀ ਬਾਡੀ, ਫਿਰ ਜ਼ਿਲ੍ਹਾ ਪੱਧਰੀ ਬਾਡੀ, ਫਿਰ ਜਿਹੜੀ ਹਲਕਾ ਪੱਧਰ ਦੀ ਬਾਡੀ, ਇਹ ਇਸ ਤਰ੍ਹਾਂ ਦਾ ਢਾਂਚਾ ਜਿਹੜਾ ਉਹ ਆਉਣ ਵਾਲੇ ਦਿਨਾਂ 'ਚ ਖੜਾ ਕਰਨ ਨੂੰ ਲੋਚਦੇ ਆ। ਚੰਗੀ ਗੱਲ ਹੈ ਢਾਂਚਾ ਬਦਲਣਾ, ਪਰ ਮੈਂ ਕਹਿੰਦਾ ਕਿ ਢਾਂਚੇ ਦੇ ਨਾਲ ਨਾਲ ਆਪਦੇ ਸਾਂਚੇ ਵੀ ਬਦਲ ਲੈਣ। ਉਹ ਸਾਂਚੇ ਜਿਨ੍ਹਾਂ ਸਾਂਚਿਆਂ ਦੇ ਵਿੱਚ ਇਹ ਉਪਕਾਰ ਸਿੰਘ ਸੰਧੂ ਵਰਗਿਆਂ ਨੂੰ ਲਿਆ ਕੇ ਫਿੱਟ ਕਰਕੇ ਲੋਕਾਂ ਦੇ ਸਿਰ ਤੇ ਬਿਠਾ ਦਿੰਦੇ ਆ ਕਿ ਲਓ ਜੀ ਪਾਓ ਵੋਟਾਂ, ਵਲੰਟੀਅਰਸ ਪਿੱਟਦੇ ਰਹਿ ਜਾਂਦੇ ਆ, ਤੇ ਮੁੜ ਕੇ ਉਹੀ ਉਪਕਾਰ ਸਿੰਘ ਸੰਧੂ ਹੋਰੀ ਇਹਨਾਂ ਨੂੰ ਜਾਣ ਲੱਗੇ ਤਗਮੇ ਦੇ ਜਾਂਦੇ ਆ। ਸੋ ਸਾਂਚੇ ਵੀ ਬਦਲਣ ਦੀ ਜ਼ਰੂਰਤ ਆ, ਨਾਲ ਢਾਂਚੇ ਵੀ ਬਦਲਣ ਦੀ ਜ਼ਰੂਰਤ ਹੈ। ਜੀ ਜੀ ਜੀ। ਅਗਲੀ ਆਪਾਂ ਗੱਲ ਕਰੀਏ ਵੀ RBI ਦੇ ਸਿਪਾਹੀ ਨੇ ਪੁਲਿਸ ਪਾਰਟੀ ਦੇ ਉੱਤੇ ਗੋਲੀ ਚਲਾਤੀ। ਜਿਨ੍ਹਾਂ ਤੋਂ ਤੀਰ ਤੁਣਖ ਇਹਨਾਂ ਨੇ ਚਲਾਉਣੇ ਸਿੱਖੇ ਉਹਨਾਂ ਤੇ ਚਲਾ ਦਿੱਤੇ। ਇਹ RBI ਦਾ ਮੁਲਾਜ਼ਮ ਕਰਦਾ ਕੀ ਪਿਆ ਸੀ ਜਦੋਂ ਗੋਲੀ ਚਲਾਈ? ਇਹ ਬੜਾ ਦਿਲਚਸਪ ਕਿੱਸਾ। ਅਸਲ ਦੇ ਵਿੱਚ ਇਹ ਸਮੈਕ ਪਿੰਡ ਆ ਸੀ, ਸਮੈਕੀਆਂ ਦੇ ਨਾਲ ਸਭਰਾ ਪਿੰਡ ਆ ਪੱਟੀ ਦੇ ਲਾਗੇ। ਉਸ ਪਿੰਡ ਦੀ ਇੱਕ ਦੁਕਾਨ ਦੇ ਵਿੱਚ ਵੜ ਕੇ 4-5 ਜਣੇ ਸਮੈਕ ਦੇ ਸੂਟੇ ਖਿੱਚਣ ਡਏ ਸੀ। ਕਿਸੇ ਨੇ ਇਤਲਾਹ ਦੇ ਦਿੱਤੀ ਨਾਰਕੋਟਿਕ ਸੈੱਲ ਵਾਲਿਆਂ ਨੂੰ ਕਿ ਭਾਈ ਤੁਹਾਡੇ ਆਪਦੇ ਹੀ ਬੰਦੇ ਇੱਕ ਸਮੈਕ ਪੀਣ ਦਾ ਗੰਦ ਪਾਇਆ ਉਹਨਾਂ ਨੇ। ਜਦੋਂ ਉਹ ਟੀਮ ਆਈ ਨਾਰਕੋਟਿਕ ਸੈੱਲ ਦੀ, ਨਾਲ ਇੰਚਾਰਜ ਸੀਗਾ, ਉਹਨਾਂ ਨੇ ਆ ਕੇ ਜਦੋਂ ਰੇਡ ਕੀਤੀ ਤੇ ਇਹਨੇ ਅੰਦਰੋਂ ਫਿਰ ਤਾਰ ਗੋਲੀਆਂ ਭਰਾ ਦਿੱਤੀਆਂ ਕਿਉਂਕਿ ਰੱਜਿਆ ਸੀਗਾ। ਦੂਜੇ ਤੇ 1-2 ਭੱਜ ਗਏ, ਇਹ 2-3 ਜਣੇ ਕਾਬੂ ਆ ਗਏ ਆ। ਕੋਲ ਇਹਦੇ ਸਰਵਿਸ ਰਿਵਾਲਵਰ ਬਰਾਮਦ ਹੋਇਆ, 7 ਕਾਰਤੂਸ, 5-7 ਗ੍ਰਾਮ ਇਹਦੇ ਕੋਲ ਸਮੈਕ ਸੀ, ਅੱਧੀ ਕੁ ਪੀਲੀ, ਅੱਧੀ ਕੁ ਇਹਦੇ ਕੋਲ ਹਾਲੇ ਹੈਗੀ ਸੀ। ਇਹ ਮੁਲਾਜ਼ਮ RBI ਦਾ ਔਰ 1-2 ਇਹਦੇ ਜਿਹੜੇ ਸਾਥੀ ਫੜੇ ਗਏ, ਹੁਣ ਇਹਨਾਂ ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ। ਪਰ ਇਹ ਪੰਜਾਬ ਦੇ ਵਿੱਚ ਪਹਿਲੀ ਘਟਨਾ ਨਹੀਂ ਇਸ ਤਰ੍ਹਾਂ ਦੀ। ਸਾਡੇ ਇੱਥੇ ਮਾਹੌਲ ਇਹੋ ਜਿਹਾ ਬਣਿਆ ਪਿਆ ਰਾਜ ਕਰਨਵੀਰ ਸਿੰਘ ਜੀ,
ਬਠਿੰਡੇ ਜ਼ਿਲ੍ਹੇ ਦੇ ਵਿੱਚ ਨਵਾਂ ਇੱਕ ਮੁੰਡਾ ਭਰਤੀ ਹੋਇਆ 2012 ਬੈਚ ਦਾ ਸੀਗਾ, ਸਾਲ 2 ਸਾਲ ਉਹਨੇ ਸਰਵਿਸ ਕੀਤੀ। ਉਹਨੂੰ ਇਹ ਚੱਸ ਲੱਗ ਗਈ ਸਮੈਕ ਦੀ, ਸਮੈਕੀਆਂ ਦੇ ਨਾਲ ਬਹਿਣਾ ਉੱਠਣਾ ਹੋ ਗਿਆ। ਮੁੰਡਾ ਸੋਹਣਾ ਸੁਨੱਖਾ ਸੀਗਾ, ਸਮੈਕ ਲੈਣ ਗਿਆ, ਰਸਤੇ ਦੇ ਵਿੱਚੋਂ ਮੁੜ ਕੇ ਆ ਕੇ ਜਦੋਂ ਪੈਸਿਆਂ ਦੇ ਲੈਣ ਦੇਣ ਤੋਂ ਲੜ ਪਏ ਤੇ ਇੱਕ ਦੂਜੇ ਨੂੰ ਗੋਲੀਆਂ ਮਾਰਤੀਆਂ। ਉਸ ਗੋਲੀ ਕਾਂਡ ਦੇ ਵਿੱਚ ਉਹ ਮੁੰਡਾ ਮਰ ਗਿਆ ਸੀ। ਉਦੋਂ ਵੀ ਬਹੁਤ ਸਾਰੇ ਸਵਾਲ ਖੜੇ ਹੋਏ ਸਨ ਕਿ ਤੁਹਾਡੇ ਮਹਿਕਮੇ ਦੇ ਵਿੱਚ ਹੀ ਸਭ ਕੁਝ ਹੋਣ ਡਿਆ, ਤੁਸੀਂ ਆਪਣੇ ਬੰਦਿਆਂ ਨੂੰ ਰੋਕਦੇ ਕਿਉਂ ਨਹੀਂ? ਕਿਉਂਕਿ ਤੁਸੀਂ ਇੱਕ ਪਾਸੇ ਕਹਿੰਦੇ ਹੋ ਕਿ ਸਮਗਲਰ ਹੈ ਜਿਹੜੇ ਉਹ ਪੁਲਿਸ ਦੇ ਦੁਸ਼ਮਣ ਹੈ, ਤੇ ਫਿਰ ਇੱਥੇ ਤੇ ਕਹਾਣੀ ਉਹ ਬਣੀ ਪਈ ਹੈ, ਮਾਂ ਦੀ ਸੌਂਕੜ ਧੀ ਦੀ ਸਹੇਲੀ, ਤੁਹਾਡੀ ਸੌਂਕੜ ਤੇ ਤੁਹਾਡੀ ਧੀ ਦੀ ਸਹੇਲੀ ਹੈ। ਸੋ ਇਹ ਕੀ ਤਾਣਾ ਬਾਣਾ? ਉਦੋਂ ਬਹੁਤ ਸਾਰੇ ਸਵਾਲ ਖੜੇ ਹੋਏ ਸੀਗੇ, ਪਰ ਉਹ ਪੁਲਿਸ ਦੀ ਤੁਹਾਨੂੰ ਪਤਾ ਜਿਵੇਂ ਫਿਤਰਤ ਆ, ਇੱਕ ਥਾਂ ਗੱਲ ਵਿਗੜੀ ਤੇ ਦੂਜੀ ਥਾਂ ਤੇ ਉਦੋਂ ਵੀ ਜ਼ਿਆਦਾ ਵਿਗੜੀ ਹੁੰਦੀ ਹੈ। ਪੁਲਿਸ ਦੀ ਜਿਹੜੀ ਪਹਿਲੀ ਵਿਗੜੀ ਕਹਾਣੀ ਹੁੰਦੀ ਹੈ, ਦੂਜੀ ਵਿਗੜੀ ਕਹਾਣੀ ਦੀ ਉਹ ਤਹਿ ਥੱਲੇ ਲੁਕ ਜਾਂਦੀ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਇਹਨਾਂ ਦੇ ਸਲਾਗੇ ਆ ਜਿਹੜੇ ਤੁਰੇ ਫਿਰਦੇ ਸਮਗਲਰਾਂ ਦੇ ਵਿੱਚ ਵੀ, ਨਸ਼ੇੜੀਆਂ ਦੇ ਵਿੱਚ ਵੀ। ਇਹਨਾਂ ਦਾ ਇਲਾਜ ਕਰਵਾਉਣਾ ਚਾਹੀਦਾ। ਮੈਂ ਨਹੀਂ ਕਹਿੰਦਾ ਕਿ ਇਹਨਾਂ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਸੁੱਟ ਦੇਣਾ ਚਾਹੀਦਾ। ਜੇ ਕੋਈ ਬਿਮਾਰੀ ਹੈ ਕਿਸੇ ਸਾਇੰਟਿਸਟ ਨੂੰ ਵੀ ਲੱਗ ਸਕਦੀ ਹੈ, ਕਿਸੇ ਇੰਜੀਨੀਅਰ ਨੂੰ ਵੀ ਲੱਗ ਸਕਦੀ ਹੈ, ਕਿਸੇ ਪੁਲਿਸ ਮੁਲਾਜ਼ਮ ਨੂੰ ਵੀ ਲੱਗ ਸਕਦੀ ਹੈ, ਪਰ ਘੱਟੋ ਘੱਟ ਇਹ ਤੇ ਹੋਵੇ ਕੋਈ ਇਹਨਾਂ ਲਈ ਪ੍ਰੋਗਰਾਮ ਲਿਆਉਣ, ਇਹਨਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ, ਇਹਨਾਂ ਦਾ ਇਲਾਜ ਕਰਵਾਇਆ ਜਾਵੇ ਔਰ ਫਿਰ ਇਹਨਾਂ ਨੂੰ ਬਤੌਰ ਕਾਉਂਸਲਰ ਆਪਣੇ ਮਹਿਕਮੇ 'ਚ ਰੱਖਿਆ ਜਾਵੇ ਤਾਂ ਕਿ ਜਿਹੜੇ ਛੋਟੇ ਮੋਟੇ ਨਸ਼ੇੜੀ ਫੜੇ ਜਾਂਦੇ ਆ ਉਹਨਾਂ ਨੂੰ ਇਹ ਹੈਂਡਲ ਕਰ ਸਕਣ। ਸੋ ਇਹ ਜ਼ਰੂਰੀ ਹੈ ਇਸ ਪਾਸੇ ਧਿਆਨ ਦੇਣਾ, ਕਿਉਂਕਿ ਜਦੋਂ ਤੱਕ ਇਹੋ ਜਿਹੇ ਮੁਲਾਜ਼ਮ, ਇਹੋ ਜਿਹੇ ਕਰਮਚਾਰੀ ਇਸ ਮਹਿਕਮੇ ਦੇ ਵਿੱਚ ਆ, ਉਦੋਂ ਤੱਕ ਇਹ ਕੋਈ ਠੋਸ ਕਾਰਵਾਈ ਸਮਗਲਰਾਂ ਦੇ ਖਿਲਾਫ ਨਹੀਂ ਕਰ ਸਕਦੇ। ਕਿਉਂਕਿ ਜਿੱਥੋਂ ਲਿਆਉਂਦੇ, ਜਿਨ੍ਹਾਂ ਦੇ ਨਾਲ ਪੀਂਦੇ ਆ, ਉਹਨਾਂ ਦੇ ਨਾਲ ਯਾਰਾਨੇ ਏਡੇ ਗੂੜੇ ਹੁੰਦੇ ਆ ਕਿ ਜਦੋਂ ਥਾਣਿਆਂ 'ਚੋਂ ਪੁਲਿਸ ਪਾਰਟੀਆਂ ਨਿਕਲਦੀਆਂ ਤੇ ਪਹਿਲੇ ਦੱਸ ਦਿੰਦੇ ਆ ਕਿ ਲੈ ਮਸੇਰਾ ਆਗੇ ਚੜ੍ਹ ਕੇ ਆਪਦਾ ਬਿਲਾ ਕਰਦਾ। ਜੀ 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 ਤੇ ਮਿੰਟੂ ਜੀ, ਜੇ ਆਪਾਂ ਅਗਲੀ ਗੱਲ ਕਰੀਏ ਵੀ ਇੱਕ ਦੁਖੀ ਹੋਏ ਕਿਸਾਨ ਨੇ ਪਟਵਾਰੀ ਦੇ ਸਿਰ ਚੜ੍ਹ ਕੇ ਜਾਨ ਦੇ ਦਿੱਤੀ। ਬੜੀ ਮੰਦਭਾਗੀ ਘਟਨਾ। ਦੇਖੋ, ਇਸ ਘਟਨਾ ਦਾ ਪਿਛੋਕੜ ਕੀ ਹੈ? ਕਿਸੇ ਕਿਸਾਨ ਦੀ ਜ਼ਮੀਨ ਉਹਦੀ ਮਾਂ ਹੁੰਦੀ ਹੈ, ਉਹਦੀ ਮਾਂ ਐਕਵਾਇਰ ਕਰ ਲਈ ਜਾਵੇ, ਗ੍ਰਹਿਣ ਕਰ ਲਈ ਜਾਵੇ, ਉਸ ਤੋਂ ਬਾਅਦ ਜਿਹੜਾ ਉਹਦਾ ਮੁੱਲ ਆ, ਜਿਹੜਾ ਸਰਕਾਰ ਨੇ ਤੈਅ ਕੀਤਾ, ਉਹ ਵੀ ਨਾ ਮਿਲੇ, ਉਹ ਬੰਦਾ ਜਾਏਗਾ ਕਿੱਥੇ, ਜਾਊਗਾ ਕਿੱਥੇ? ਫਿਰ ਉਹਦੇ ਕੋਲ ਚਾਰਾ ਕੀ ਹੈ? ਇਹ ਘਟਨਾ ਜਿਹੜੀ ਇਸੇ ਤਰ੍ਹਾਂ ਦੀ ਘਟਨਾ ਹੈ। ਲਹਿਰਾ ਬੇਗਾ ਪਿੰਡ ਆ ਬਠਿੰਡੇ ਜ਼ਿਲ੍ਹੇ ਦੇ ਵਿੱਚ, ਉੱਥੋਂ ਦਾ ਕਿਸਾਨ ਸੀ ਇੱਕ 65 ਕੁ ਸਾਲ ਦਾ ਜਸਵੰਤ ਸਿੰਘ। ਉਹਦੀ ਜ਼ਮੀਨ ਐਕਵਾਇਰ ਕੀਤੀ ਸੀ ਅਨਾਜ ਮੰਡੀ ਦੀ, ਜਿਹੜੀ ਪਿੰਡਾਂ ਦੇ ਵਿੱਚ ਬਣਦੀ ਹੈ ਨਾ ਅਨਾਜ ਮੰਡੀ, ਦਾਣਾ ਮੰਡੀ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ, ਫੋਕਲ ਪੁਆਇੰਟ ਕਹਿ ਦਿੰਦੇ ਹਾਂ। ਉਹਦੇ ਲਈ ਜ਼ਮੀਨ ਐਕਵਾਇਰ ਕੀਤੀ ਸੀਗੀ ਤੇ ਜ਼ਮੀਨ ਐਕਵਾਇਰ ਕਰਨ ਬਦਲੇ ਜਿਹੜੇ ਉਹਨੂੰ ਪੈਸੇ ਮਿਲਦੇ ਸੀ ਮੁਆਵਜ਼ੇ ਦੇ ਰੂਪ ਦੇ ਵਿੱਚ, ਉਹ ਉਹਨੂੰ ਮਿਲਦੇ ਨਹੀਂ ਸਨ ਪਏ। ਔਰ ਮਿਲਦੇ ਕਿਉਂ ਨਹੀਂ ਸੀ ਪਏ? ਕਿਉਂਕਿ ਇੱਕ ਪਟਵਾਰੀ ਸੀ ਜਿਹੜਾ ਉਹ ਵਿੱਚੋਂ ਕਾਣਾ ਸੀ। ਕਾਣਾ ਇਸ ਕਰਕੇ ਸੀ ਕਿਉਂਕਿ ਉਹ ਆਪਦਾ ਕੋਈ ਭਾਲਦਾ ਹੋਊਗਾ ਹਿੱਸਾ ਪਤੀ। ਉਸ ਪਟਵਾਰੀ ਨੇ ਬਹੁਤ ਜ਼ਿਆਦਾ ਉਹਨੂੰ ਖੱਜਲ ਕੀਤਾ, ਬਹੁਤ ਜ਼ਿਆਦਾ ਖੱਜਲ ਕੀਤਾ। ਆਖਰ ਫਿਰ ਅੱਜ ਉਸ ਕਿਸਾਨ ਨੇ ਜਿੱਥੇ ਉਹਦਾ ਦਫ਼ਤਰ ਸੀ ਪਟਵਾਰੀ ਦਾ, ਉਸ ਦਫ਼ਤਰ ਦੇ ਮੂਹਰੇ ਜਾ ਕੇ ਸਲਫਾਸ ਖਾ ਲਈ, ਸਲਫਾਸ ਖਾ ਕੇ ਮੁੱਕ ਗਿਆ। ਹੁਣ ਪਟਵਾਰੀ ਮੌਕੇ ਤੋਂ ਭੱਜ ਗਿਆ, ਦਫ਼ਤਰ 'ਚ ਬੈਠਾ ਹੋ ਸਕਦਾ। ਇਸ ਕੇਸ ਦਾ ਪਤਾ ਨਹੀਂ ਅੱਗੇ ਚੱਲ ਕੇ ਕੀ ਬਣੇ। ਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਰਾਜ ਕਰਨਵੀਰ ਸਿੰਘ ਦੀ, ਦੇਖੋ ਕਰਜ਼ੇ ਤੋਂ ਕਿਸਾਨ ਮਰ ਜਾਵੇ ਤੇ ਸਰਕਾਰ ਕਹਿ ਦਿੰਦੀ ਕੋਈ ਨਹੀਂ ਜੀ, ਅਸੀਂ ਯੋਜਨਾ ਬਣਾ ਰਹੇ ਹਾਂ, ਅਸੀਂ ਨੀਤੀ ਕਰ ਰਹੇ ਹਾਂ, ਸਾਡੀ ਕਮੇਟੀ ਕੰਮ ਕਰਦੀ ਪਈ ਹੈ, ਤੇ ਲੋਕ ਸਬਰ ਦਾ ਘੁੱਟ ਭਰ ਲੈਂਦੇ ਆ ਕਿ ਕੋਈ ਗੱਲ ਨਹੀਂ ਜੀ, ਚਲੋ ਆਉਣ ਵਾਲੇ ਦਿਨਾਂ 'ਚ ਵੇਖਦੇ ਹਾਂ, ਸ਼ਾਇਦ ਕੁਛ ਨਾ ਕੁਛ ਸੁਧਾਰ ਹੋ ਜਾਵੇ। ਪਰ ਆ ਜਿਹੜੇ ਕੇਸ ਹੈ ਇਸ ਤਰ੍ਹਾਂ ਦੇ, ਇਹ ਤੇ ਸਿੱਧੇ ਤੌਰ ਤੇ ਪ੍ਰਸ਼ਾਸਨਿਕ ਕਤਲ ਨੇ, ਕਿਉਂਕਿ ਇਹ ਪ੍ਰਸ਼ਾਸਨਿਕ ਪ੍ਰਬੰਧ ਨੇ ਬੰਦਾ ਮਾਰਿਆ, ਨਾ ਕਿ ਇੱਥੇ ਕੋਈ ਰੌਲਾ ਕਰਜ਼ੇ ਦਾ, ਨਾ ਕੋਈ ਰੌਲਾ ਘਰੇਲੂ ਝਗੜੇ ਦਾ, ਨਾ ਕੋਈ ਰੌਲਾ ਮਾਨਸਿਕ ਬਿਮਾਰੀ ਦਾ। ਇੱਥੇ ਰੌਲਾ ਹੈ ਕਿ ਤੁਹਾਡਾ ਪ੍ਰਸ਼ਾਸਨਿਕ ਪ੍ਰਬੰਧ ਕਿਹੋ ਜਿਹਾ। ਇਹ ਮੋਇਆ ਨੂੰ ਮਾਰੇ ਸ਼ਾਹਮਦਾਰ, ਇਹ ਜਿਹੜੇ ਮੋਏ ਪਏ ਆ, ਇਹ ਤੇ ਮੋਇਆ ਦੇ ਮਾਸ ਨੋਚੀ ਜਾਂਦੇ ਆ, ਮੋਇਆ ਦੇ ਹੱਡ ਇਹ ਖੁੱਚੀ ਜਾਂਦੇ ਆ। ਦੇਖੋ ਇਸ ਤਰ੍ਹਾਂ ਦੀ ਇੱਕ ਘਟਨਾ ਅੱਗੇ ਸਮਾਣੇ ਦੇ ਲਾਗੇ ਵਾਪਰੀ ਸੀ। ਜ਼ਿਮੀਂਦਾਰ ਨੇ ਇੱਕ ਕੰਬਾਈਨ ਲਈ, ਜ਼ਮੀਨ ਸੀ ਥੋੜੀ ਕਿੱਲਾ 1.5 ਕਿੱਲਾ, ਉਹਨੇ ਸੋਚਿਆ ਕੰਬਾਈਨ ਲੈ ਲਵਾਂ, ਕੰਬਾਈਨ ਦੇ ਨਾਲ ਸੀਜ਼ਨ ਲਾਇਆ ਕਰੂੰਗਾ ਤੇ ਕੁਛ ਰੋਜੀ ਰੋਟੀ ਦਾ ਹੋਰ ਆਰ ਪਾਰ ਹੋ ਜਾਇਆ ਕਰੂ। ਉਹਨੇ ਕੰਬਾਈਨ ਲੈ ਲਈ। ਜਿਨ੍ਹਾਂ ਤੋਂ ਕੰਬਾਈਨ ਲਈ ਉਹਨਾਂ ਨੇ ਪੂਰੇ ਡਾਕੂਮੈਂਟਸ ਨੂੰ ਨਹੀਂ ਦਿੱਤੇ। ਉਹ ਬੰਦਾ ਤਰਲੇ ਮਾਰਦਾ ਰਿਹਾ ਉਸ ਕੰਪਨੀ ਕੋਲੇ, ਮੇਰੇ ਡਾਕੂਮੈਂਟਸ ਦਿਓ, ਦਸਤਾਵੇਜ਼ ਦਿਓ, ਮੈਂ ਸੀਜ਼ਨ ਲਾਉਣਾ। ਉਹਦਾ ਸੀਜ਼ਨ ਮਿਸ ਕਰਾ ਦਿੱਤਾ।
हार के वो थानेदार को गया, थानेदार ने ਉਹਦੇ ਤੋਂ 70,000 रुपया ले लिया कि मैं अपने कंपनी से तेन कागज दवाना। 70,000 रुपया वो बंदा मार गया। वो बंदा फिर रोंदे दा रोंदा, अखीर उन्हें फिर सल्फात पी ली थी। इस माने की घटना ते उस किसान नूं भी ते प्रशासन ने मारिया। पहला धोखा कंपनी वाला किया, दूजा धोखा उन्होंने लोगों ने कर लिया जिन्हों का काम है लोगों को धोखे तो बचाना। सो इस तरह दी जिहड़ियां घटनावां ने इन्हां नूं ते घट्टो घट्ट रोकिया जा सकदा। तुहाडा प्रशासनिक प्रबंध किस पद्धर दा है? कल हाले इत्थे पंजाब दे विच एक बीबी पटवारन रिश्वत लैंदी फड़ी गई। अज इस पटवारी का किस्सा सामने आ गया। जदों किसानां नाल जुड़े इस तरह के माल विभाग के अधिकारी माल कमाउण बदले लोगों की जान खाई जाते हैं, लोगों की जान निगली जाते हैं। तुसीं सुते दे सुते कदे उहनूं प्रधान बनाता, कदे उहनूं बदल दिता, कदे उत्थे मत्था टेक आए। जदों तुहाडा ध्यान ही है नहीं ते फिर तुसीं उठ के चौथे दिन बयान दे दिंदे हो जी बस साडी कमेटी है जिहड़ी वो सारा आंकलन करदी पई आ, आउण वाले दिनां 'च असीं किसानां दी सारी पीड़ चुक लैणी है। तुसीं जदों पीड़ चुगोगे वेखी जाऊगी, पर जिहड़ियां जानां जांदियां आ तुहाडे अफसर जानां जिहड़े लैण डे आ, घट्टो घट्ट इह ते रोको। जी जी जी। ਤੇ ਮਿੰਟੂ ਜੀ ਅਗਲੀ ਆਪਾਂ ਗੱਲ ਕਰੀਏ, ਪੁਲਿਸ ਨੇ 6 ਸਾਲ ਦੇ ਬੱਚੇ ਨੂੰ ਕੇਸ ਵਿੱਚ ਚੁੱਕਿਆ ਹੋਇਆ ਜ਼ਬਰਦਸਤ ਵਿਰੋਧ। ਇਹ ਬੜੀ ਮੰਦਭਾਗੀ ਘਟਨਾ ਲੁਧਿਆਣੇ ਜ਼ਿਲ੍ਹੇ ਦੀ ਹੈ। ਲੁਧਿਆਣੇ ਦੇ ਵਿੱਚ ਕੋਈ ਦੋ ਧਿਰਾਂ ਆਪਸ ਦੇ ਵਿੱਚ ਟਕਰਾ ਗਈਆਂ। ਰਾਜਕਰਨਵੀਰ ਸਿੰਘ ਜੀ ਤੇ ਦੋਨੇ ਧਿਰਾਂ ਨੇ ਇੱਕ ਦੂਜੇ ਤੇ ਹਮਲਾ ਕੀਤਾ। ਜਿਹੜੀ ਇਹ ਜਵਾਕ ਵਾਲੀ ਘੇਰਿਆ ਪਹਿਲਾਂ ਇਹਨਾਂ ਦੇ ਘਰ ਆ ਕੇ ਪਏ, ਮੁੜ ਕੇ ਇਹ ਉਹਨਾਂ ਨੂੰ ਪਏ, ਉਹ ਫਿਰ ਬੈਕ ਆ ਕੇ ਇਹਨਾਂ ਨੂੰ ਪੈ ਜਾਂਦੀ। 3 ਵਾਰੀ ਲੜਾਈ ਹੋਈ। दोनों धिरां ते क्रॉस पर्चा दर्ज हो गया, मतलब कि उधर भी तो उधर भी। हालांकि ये दोष लाउंदे हैं कि उन्हां दी सियासी पहुंच सी उस तक ते वो जिहड़ा साडा मुकदमा सी कमजोर कर दिता गया। चलो दोवां धिरां ते जदों पर्चे दर्ज हो गए, रेडां ते पैणीआं सन। इन्हां दे घर रेड मारी पुलिस ने, घरे कोई मरदाना जी है नहीं सीगा। ये बच्चा जिहड़ा कि ये बच्चा आया भी चंडीगढ़ तो सी पासियों, ਜਿਹੜਾ ਬੰਦਾ ਘਰ ਵਾਲਾ ਸੀ ਉਹਦੇ ਭਰਾ ਦਾ ਮੁੰਡਾ ਸੀ 6 ਸਾਲ ਦਾ। ਉਸ ਸਮੇਂ ਉਹਨਾਂ ਦੇ ਘਰ ਦੇ ਵਿੱਚ ਕੋਈ ਖੋਜੀ ਨਹੀਂ ਸੀ। ਇਹ ਮੁੰਡਾ ਹੀ ਖੇਡਦਾ ਪਿਆ ਸੀ ਗਲੀ ਦੇ ਵਿੱਚ ਬੂਹੇ ਦੇ ਮੂਹਰੇ। ਜਦੋਂ ਉਹ ਪੁਲਿਸ ਪਾਰਟੀ ਸੀ ਜਿਹੜੀ ਅੰਦਰੋਂ ਤਲਾਸ਼ੀ ਲੈ ਕੇ ਬਾਹਰ ਨਿਕਲੀ ਤੇ ਪੁੱਛਿਆ ਕਿ ਇਹ ਕੌਣ ਆ? ਉਹ ਕਹਿੰਦੇ ਜੀ ਇਹਨਾਂ ਦਾ ਮੁੰਡਾ ਪ੍ਰਾਹੁਣਾ ਆਇਆ। ਇਹ ਕਹਿੰਦਾ ਸੁੱਟੋ ਫਿਰ ਇਹਨੂੰ ਜੇਬ ਦੇ ਵਿੱਚ ਸੁੱਟ ਲਓ। ਹਾਲਾਂਕਿ ਉੱਥੇ ਕੋਈ ਛੋਟਾ ਅਫਸਰ ਨਹੀਂ ਸੀ। ਉਸ ਪੁਲਿਸ ਪਾਰਟੀ ਨੂੰ ਲੀਡ ਕਰਦਾ ਪਿਆ ਸੀ SHO, ਜਿਹੜਾ ਕਿ ਥਾਣੇ ਦਾ ਮੁਖੀ ਹੁੰਦਾ, थाने का प्रबंधक होंदा। उस बंदे ने हुक्म छड्डता, कहता इनू सुट लो गड्डी दे विच, जदों इनू थाने ले जावांगे आपे दा बापू रिंगदा आऊगा, आपे पेश होंगे। साडे इत्थे की है कि जदों पुलिस आउंदी है, भावें किसी दे घरे पासपोर्ट दी इंक्वायरी आई होवे ते मजमा लग जांदा बाहर कि की रौला पै गया, जाके देखिए। इसी तरह इस मुहल्ले दे विच भी लोग इकट्ठे होए सन। लोकां ने जदों वेख्या कि एक मासूम बाल नूं इत्थे सुट्टी जांदे जीप दे विच, लोग फिर भड़क पए। उन्होंने कहा एक ही करतूत कर लिया जी। इन्होंने कहा जी असीं थाने चले जवाक ने। कहा क्यों लैके चले जी? इस जवाक ने डाका मारिया, बंदा मारिया, या इस बच्चे ने तुहाडा कोई नुकसान किया? इहदा कसूर ते दसो। दसदे पुलिस वाले ठठंबर गए। पुलिस वाले नूं पता लग गया कि हुण कहानी बिगड़ जानी है। इस बच्चे नूं छड्ड के इत्थों चले गए एक बारी, पर बाद दे विच गल अपड़दी जिहड़ा पुलिस कमिश्नर है उत्थे RN धोके उहदे तक पहुंच गई। ਉਹ ਪੁਲਿਸ ਕਮਿਸ਼ਨਰ ਨੇ ਆਖਿਆ, ਉਹਨੇ ਆਖਿਆ ਕਿ ਬੱਚੇ ਨੂੰ ਤਾਂ ਕੀ, ਸਿਆਣੇ ਬਿਆਣੇ ਬੰਦੇ ਨੂੰ ਵੀ ਬਿਨਾਂ ਕਿਸੇ ਕ੍ਰਾਈਮ ਤੋਂ, ਬਿਨਾਂ ਕਿਸੇ ਰਫਤ ਤੋਂ, ਬਿਨਾਂ ਕਿਸੇ FIR ਤੋਂ ਥਾਣੇ ਨਹੀਂ ਲੈ ਸਕਦਾ ਕੋਈ। ਮੈਂ ਜਾਂਚ ਪੜਤਾਲ ਕਰਾਉਣਾ, ਜੇ SHO ਦਾ ਇਹ ਕਸੂਰ ਵਾਕਿਆ ਪਾਇਆ ਗਿਆ ਮੈਂ ਇਹਦੇ ਤੇ ਕਾਰਵਾਈ ਕਰੂੰਗਾ। ਪੁਲਿਸ ਇਸ ਤਰ੍ਹਾਂ ਦੀ ਕਾਰਵਾਈ ਅਕਸਰ ਕਰਦੀ ਹੈ। ਰਾਜਕਰਨਵੀਰ ਸਿੰਘ ਜੀ, ਤੁਹਾਨੂੰ ਯਾਦ ਹੋਣਾ ਜਦੋਂ ਬੇਅਦਬੀ ਵਾਲਾ ਮਾਮਲਾ ਮੰਗਿਆ ਹੋਇਆ ਸੀ ਨਾ ਪੂਰਾ ਪੰਜਾਬ ਦੇ ਵਿੱਚ, ਉਸ ਸਮੇਂ ਸਟੂਡੈਂਟਾਂ ਦਾ ਵੀ ਸੰਘਰਸ਼ ਚੱਲਦਾ ਸੀਗਾ ਇੱਕ, ਤੇ ਫਰੀਦਕੋਟ ਦੇ ਵਿੱਚ ਇੱਕ ਨਿੱਜੀ ਬੱਸ ਦੀ ਨਿੱਜੀ ਕੰਪਨੀ ਦੀ ਬੱਸ ਜਿਹੜੀ ਉਹਦੀ ਭੰਨਤੋੜ ਕਰ ਦਿੱਤੀ ਗਈ ਸੀ। ਨਿਊ ਦੀ ਬੱਸ ਕੰਪਨੀ ਸੀਗੀ ਉਹ। ਉਸ ਬੱਸ ਦੀ ਜਿਹੜੀ ਭੰਨਤੋੜ ਕੀਤੀ ਗਈ ਉਹਦੇ ਤੋਂ ਪੁਲਿਸ ਸੀਗੀ ਬਹੁਤ ਜ਼ਿਆਦਾ ਬੁਖਲਾ ਗਈ, ਕਿਉਂਕਿ ਉਹ ਡਿੰਪੀ ਦੀ ਬੱਸ ਸੀਗੀ। ਡਿੰਪੀ ਅਕਾਲੀ ਦਲ ਦਾ ਗਿੱਦੜਬਾਹਾ ਦਾ ਹਲਕਾ ਇੰਚਾਰਜ ਆ। ਜਦੋਂ ਉਹ ਬੱਸ ਤੋੜ ਭੰਨ ਦਿੱਤੀ ਸਟੂਡੈਂਟਾਂ ਨੇ ਤੇ ਉੱਥੇ ਮੁਕੱਦਮਾ ਦਰਜ ਕੀਤਾ ਗਿਆ। ਮੁਕੱਦਮੇ ਦੇ ਵਿੱਚ ਇੱਕ 13 ਸਾਲ ਦੇ ਬੱਚੇ ਨੂੰ ਨਾਮਜ਼ਦ ਕਰ ਲਿਆ ਗਿਆ ਸੀ, ਔਰ 13 ਸਾਲ ਦੇ ਬੱਚੇ ਦੀ ਦਾਦੀ ਸੀ 80 ਸਾਲ ਦੀ, ਉਹਨੂੰ ਵੀ ਇਹਨਾਂ ਨੇ ਨਾਮਜ਼ਦ ਕਰ ਲਿਆ ਸੀ ਚੁੱਕ ਕੇ। ਦੇਖੋ 80 ਸਾਲ ਦੀ ਬੀਬੀ ਉੱਥੇ ਬੱਸ ਤੋੜਦੀ ਫਿਰਦੀ ਹੈ, ਜਿਹਦੇ ਕੋਲ ਆਪਦੇ ਹਾਡੀ ਨਹੀਂ ਲੈ ਕੇ ਤੁਰਿਆ ਜਾਂਦਾ। ਇਸ ਤਰ੍ਹਾਂ ਦੀਆਂ ਪੁਲਿਸ ਦੀਆਂ ਕਹਾਣੀਆਂ ਨੇ। ਇੱਕ ਕਹਾਣੀ ਇਹ ਵੀ ਹੈ ਕਿ ਖਾੜਕੂਵਾਦ ਦੇ ਦੌਰ ਦੇ ਵਿੱਚ
ਸਾਡੇ ਪਿੰਡੋਂ ਇੱਕ 8 ਸਾਲ ਦਾ ਬੱਚਾ 3 ਦਿਨ ਥਾਣੇ ਦੇ ਵਿੱਚ ਕੈਦ ਰਿਹਾ ਸੀਗਾ, 3 ਦਿਨ ਬਿਨਾਂ ਕਿਸੇ ਕਸੂਰ ਤੋਂ। ਉਹ ਬੱਚਾ ਅੱਜ ਤੁਹਾਡੇ ਨਾਲ ਗੱਲ ਕਰਦਾ ਪਿਆ। ਜੀ ਜੀ। ਅਤੇ ਮਿੰਟੂ ਜੀ, ਅਗਲੀ ਆਪਾਂ ਜੇ ਗੱਲ ਵੱਲ ਵਧੀਏ ਵੀ ਦਰਬਾਰ ਸਾਹਿਬ ਹਮਲੇ ਵੇਲੇ ਗ੍ਰਿਫਤਾਰ ਕੀਤੇ ਗਏ 40 ਸਿੱਖਾਂ ਨੂੰ 4-4 ਲੱਖ ਮੁਆਵਜ਼ਾ ਦੇਣ ਦਾ ਹੁਕਮ। ਦੇਖੋ ਰਾਜਕਰਮਵੀਰ ਸਿੰਘ ਜੀ, ਇਹ ਬਹੁਤ ਚਿਰ ਬਾਅਦ ਫੈਸਲਾ ਆਇਆ, ਪਰ ਇਸ ਫੈਸਲੇ ਨੇ ਬੜੇ ਰਸਤੇ ਖੋਲੇ ਆ। 3 ਦਹਾਕੇ ਲੱਗੇ ਇਸ ਫੈਸਲੇ ਨੂੰ ਆਉਂਦਿਆਂ। ਮਸਲਾ ਕੀ ਸੀਗਾ ਕਿ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ, ਉਸ ਸਮੇਂ ਇਹਨਾਂ ਨੇ ਬਾਹਰੋਂ, ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰੋਂ ਵੀ ਬਹੁਤ ਸਾਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ, ਖਾਸ ਤੌਰ ਤੇ ਸਿੱਖਾਂ ਨੂੰ। ਰਾਮਦਾਸ ਸਰਾਂ ਹੈ ਜਿਹੜੀ ਜੀ, ਇੱਥੇ ਜਿਹੜੇ ਲੋਕ ਠਹਿਰੇ ਹੋਏ ਸਨ, ਜਿਹੜੇ ਗੁਰਪੁਰਬ ਤੇ ਆਏ ਸੀਗੇ, ਉਹਨਾਂ ਨੂੰ ਉੱਥੋਂ ਅਰੈਸਟ ਕੀਤਾ ਗਿਆ, ਡਿਟੇਨ ਕੀਤਾ ਗਿਆ। ਉਸ ਤੋਂ ਬਾਅਦ ਬਹੁਤ ਸਾਰਾ ਤਸ਼ੱਦਦ ਉਹਨਾਂ ਤੇ ਢਾਇਆ ਗਿਆ, ਤਸੀਹੇ ਦਿੱਤੇ ਗਏ। ਮੁੜ ਕੇ ਇਹਨਾਂ ਨੇ ਉਸ ਸਮੇਂ ਇੱਕ ਆਰਵੀ ਜੇਲ੍ਹ ਬਣਾਈ ਸੀ ਕੇਂਦਰੀ ਵਿਦਿਆਲਿਆ ਦੇ ਵਿੱਚ, ਉੱਥੇ ਡੱਕ ਦਿੱਤਾ ਗਿਆ। ਉੱਥੇ ਵੀ ਭਿਅੰਕਰ ਕੁੱਟਮਾਰੇ ਕਰਦੇ ਰਹੇ। ਕਮਾਲ ਦੀ ਗੱਲ ਤੇ ਇਹ ਹੈ ਕਿ ਜਿਹੜੇ ਬੰਦੇ ਇਹਨਾਂ ਨੇ ਸਰਾਂ ਦੇ ਵਿੱਚੋਂ ਚੱਕੇ ਜਾਂ ਹੋਰ ਆਸੇ ਪਾਸੇ ਭੌਂਦੇ ਚੁੱਕੇ, ਉਹਨਾਂ ਨੂੰ ਇਹਨਾਂ ਨੇ 4 ਜੂਨ ਤੋਂ ਲੈ ਕੇ ਮੇਰੇ ਖਿਆਲ ਦੇ ਨਾਲ 14 ਜੂਨ ਤੱਕ ਪੇਸ਼ ਹੀ ਨਹੀਂ ਕੀਤਾ। 6 ਜੂਨ ਤੋਂ ਲੈ ਕੇ 14 ਜੂਨ ਤੱਕ 4 ਨੂੰ ਕੁਛ ਫੜੇ, ਕੁਛ 3 ਨੂੰ ਫੜੇ, ਕੁਛ 6 ਨੂੰ ਫੜੇ। ਉਹਨਾਂ ਸਾਰਿਆਂ ਨੂੰ 14 ਜੂਨ ਤੱਕ ਕਿਤੇ ਵੀ ਪੇਸ਼ ਨਹੀਂ ਕੀਤਾ, ਮਤਲਬ ਕਿ ਨਜਾਇਜ਼ ਹਿਰਾਸਤ 'ਚ ਰੱਖਿਆ, ਕੁੱਟਿਆ ਮਾਰਿਆ ਬਹੁਤ ਜ਼ਿਆਦਾ। ਉਸ ਤੋਂ ਬਾਅਦ ਇਹਨਾਂ ਨੂੰ ਪੇਸ਼ ਕਰਕੇ ਅਦਾਲਤ ਦੇ ਵਿੱਚ ਜੋਧਪੁਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀਗਾ। ਉਹ ਸਾਰਿਆਂ ਨੂੰ ਕਹਾਣੀ ਦਾ ਪਤਾ। ਉੱਥੇ 5 ਸਾਲ ਉਹ ਬੰਦੇ ਨਜ਼ਰਬੰਦ ਰਹੇ। ਹੁਣ ਪੱਕੀ ਗਿਣਤੀ ਤੇ ਮੈਨੂੰ ਪਤਾ ਨਹੀਂ ਹੈ ਕਿੰਨੀ ਹੈ, ਪਰ ਦੱਸਦੇ ਉਸ ਸਮੇਂ ਸੈਂਕੜਿਆਂ 'ਚ ਸੀ ਜੀ। ਉਸ ਸਮੇਂ ਜਿਹੜੇ ਬੰਦੇ ਉੱਥੇ ਨਜ਼ਰਬੰਦ ਕੀਤੇ ਸਨ, ਇਹ ਕਹਿ ਕੇ ਕੀਤੇ ਗਏ ਸੀ ਕਿ ਇੱਕ ਬਹੁਤ ਖਤਰਨਾਕ ਮੁਜਰਮ ਹੈ। ਧਾਰਾ ਉਦੋਂ ਲਾਈ ਗਈ ਸੀ 107-51 ਦੀ ਕਿ ਇਹਨਾਂ ਦੀ ਆਜ਼ਾਦੀ ਹੈ ਜਿਹੜੀ ਉਹ ਸਮਾਜ ਲਈ ਖਤਰਾ ਬਣ ਸਕਦੀ ਹੈ, ਇਸ ਕਰਕੇ ਇਹਨਾਂ ਨੂੰ ਨਜ਼ਰਬੰਦ ਰੱਖਿਆ ਜਾਵੇ। 107-51 ਦੇ ਅਧੀਨ ਕੁਛ ਬੰਦਿਆਂ ਨੂੰ ਉੱਥੇ 5-5 ਸਾਲ ਨਜ਼ਰਬੰਦ ਰੱਖਿਆ ਗਿਆ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਇਹ ਕਹਿ ਕੇ ਛੱਡ ਦਿੱਤਾ ਗਿਆ। ਦੇਖੋ, ਜਿਹੜੇ ਬੰਦਿਆਂ ਨੂੰ ਖਤਰਨਾਕ ਮੁਜਰਮ ਕਰਾਰ ਦੇ ਕੇ ਤਾੜਿਆ ਗਿਆ ਜੇਲ੍ਹ ਦੇ ਵਿੱਚ, ਜਦੋਂ ਉਹਨਾਂ ਨੂੰ ਛੱਡਿਆ ਗਿਆ ਤੇ ਇਹ ਕਹਿ ਕੇ ਛੱਡਿਆ ਗਿਆ ਕਿ ਦੇਖੋ ਜੀ ਇਹ ਸ਼ਾਂਤੀ ਦੂਤ ਆ, ਪੰਜਾਬ ਦੇ ਵਿੱਚ ਹੁਣ ਸ਼ਾਂਤੀ ਆ ਗਈ ਆ, ਇਹ ਬੰਦੇ ਅਸੀਂ ਛੱਡਦੇ ਆ। ਯਾਨੀ ਪਹਿਲਾਂ ਵੀ ਵਰਤਿਆ ਉਹਨਾਂ ਨੂੰ, ਬਾਅਦ ਦੇ ਵਿੱਚ ਛੱਡਣ ਵੇਲੇ ਵੀ ਵਰਤਿਆ। ਕੁਛ ਉਸ ਸਮੇਂ ਬੱਚੇ ਸਨ ਜਿਹੜੇ ਅੱਜ ਕੱਲ੍ਹ ਬਜ਼ੁਰਗ ਹੋ ਚੁੱਕੇ ਆ ਜਾਂ ਬਜ਼ੁਰਗੀ ਦੀ ਅਵਸਥਾ ਵੱਲ ਵੱਧਦੇ ਪਏ ਆ, ਉਦੋਂ 17, 18 ਸਾਲ ਦੇ ਸਨ। ਉਹਨਾਂ ਨੇ ਫਿਰ ਆ ਕੇ ਕੇਸ ਲੜਿਆ, ਕੇਸ ਕੀਤਾ। ਕੇਸ 40 ਜਣਿਆਂ ਦਾ ਕੇਸ ਹੈ ਜਿਹੜਾ ਉਹ ਨੇਪਰੇ ਚੜ ਗਿਆ। ਜ਼ਿਲ੍ਹਾ ਸੈਸ਼ਨ ਜੱਜ ਆ, ਉਹਨੇ ਇਹਨਾਂ ਨੂੰ 4-4 ਲੱਖ ਰੁਪਇਆ ਮੁਆਵਜ਼ਾ ਦੇਣ ਦਾ ਹੁਕਮ ਪਾਸ ਕਰ ਦਿੱਤਾ। 40 ਸਿੱਖਾਂ ਨੂੰ 4-4 ਲੱਖ ਰੁਪਇਆ ਸਟੇਟ ਗੌਰਮੈਂਟ ਔਰ ਸੈਂਟਰ ਦੀ ਗੌਰਮੈਂਟ ਇਹ ਉਹਨਾਂ ਨੂੰ ਕੰਪਨਸੇਟ ਕਰੇਗੀ। ਔਰ ਨਾਲ ਇਹ ਵੀ ਹੁਕਮ ਦਿੱਤਾ ਕਿ 6% ਵਿਆਜ ਪਵੇਗਾ। ਜਿੰਨਾ ਵੀ ਇਸ ਹੁਕਮ ਤੋਂ ਬਾਅਦ ਤੁਸੀਂ ਵਕਫਾ ਲਵੋਗੇ, ਜਿੰਨਾ ਵੀ ਤੁਸੀਂ ਲੇਟ ਅਦਾਇਗੀ ਕਰੋਗੇ, ਉਹ 6% ਵਿਆਜ ਸਣੇ ਕਰੋਗੇ। ਸੋ ਇਹ ਫੈਸਲਾ ਆਇਆ। ਇਸ ਫੈਸਲੇ ਦੇ ਨਾਲ ਹੁਣ ਰਾਜਕਰਮਵੀਰ ਜੀ ਇੱਕ ਚੀਜ਼ ਇਹ ਖੁੱਲ ਜਾਂਦੀ ਹੈ ਕਿ ਆਉਣ ਵਾਲੇ ਦਿਨਾਂ 'ਚ ਦੂਸਰੇ ਆ ਜਿਹੜੇ ਇਸ ਤਰ੍ਹਾਂ ਦੇ ਪੀੜਤ ਉਹ ਵੀ ਕੋਈ ਚਾਰਾਜੋਈ ਕਰ ਸਕਦੇ ਆ। ਦੂਜੀ ਗੱਲ ਇਹ ਆ ਕਿ ਜਿਨ੍ਹਾਂ ਦੇ ਉੱਥੇ ਨਿਰਦੋਸ਼ ਮਾਰੇ ਗਏ ਆ ਉਹ ਵੀ ਅਦਾਲਤ ਦੇ ਵਿੱਚ ਚਾਰਾਜੋਈ ਕਰ ਸਕਦੇ ਆ। ਔਰ ਤੀਜੀ ਗੱਲ ਇਹ ਆ ਕਿ ਇਹ ਇਕੱਲੀ ਮਾਲੀ ਇਮਦਾਦ ਨਹੀਂ, ਅਸੀਂ ਇਹ ਕਹੀਏ ਕਿ 4-4 ਲੱਖ ਰੁਪਇਆ ਵੈਸੇ ਬਹੁਤ ਥੋੜਾ ਹੈ। ਜਿਨ੍ਹਾਂ ਦੀ ਜ਼ਿੰਦਗੀ ਖਰਾਬ ਕਰ ਦਿੱਤੀ, ਜਿਨ੍ਹਾਂ ਤੇ ਅਸਹਿ ਤੇ ਅਕਹਿ ਤਸ਼ੱਦਦ ਦਿਖਾਇਆ ਗਿਆ, ਉਹਨਾਂ ਦੀ 4 ਲੱਖ ਰੁਪਇਆ ਰਕਮ ਮਾਮੂਲੀ ਹੈ। ਪਰ ਇਹਦੇ ਨਾਲ ਇਹ ਕੀ ਹੋਏਗਾ ਕਿ ਉਹ ਬੰਦੇ ਮੋਹਰ ਲਾ ਲੈਣਗੇ, ਆਪਣੇ ਆਪ ਤੇ ਮੋਹਰ ਲਾ ਲੈਣਗੇ ਕਿ ਅਸੀਂ ਨਿਰਦੋਸ਼ ਸੀ। ਸੋ ਕਾਨੂੰਨ ਦੀ ਮੋਹਰ ਲੱਗ ਜਾਏਗੀ ਇਹ ਵਾਕਿਆ ਇਹ ਬੰਦੇ ਦੋਸ਼ੀ ਨਹੀਂ ਸਨ, ਨਿਰਦੋਸ਼ ਸੀਗੇ। ਸੋ ਇਹ ਇੱਕ ਇਹਨਾਂ ਲਈ ਬਹੁਤ ਵੱਡਾ ਸੁੱਖ ਦਾ ਸਾਹ ਆ, ਬੜਾ ਸੁੱਖ ਦਾ ਅਹਿਸਾਸ ਆ। ਪਰ ਜਿਹੜੀ ਰਕਮ ਆ 30 ਸਾਲਾਂ ਬਾਅਦ 32 ਸਾਲਾਂ ਬਾਅਦ 4 ਲੱਖ ਦੀ ਰਕਮ ਨਗੂਣੀ ਨਜ਼ਰ ਆਉਂਦੀ ਹੈ। ਪਰ ਇਹਦੇ ਨਾਲ ਇਹ ਹੈ ਕਿ ਭਾਰਤੀ ਸਟੇਟ ਜਿਹੜੀ ਹੈ ਉਹ ਝੂਠੀ ਪੈਂਦੀ ਹੈ ਔਰ ਇਹ ਸਿੱਖ ਹੈ ਜਿਹੜੇ ਉਹ ਕਹਿ ਸਕਦੇ ਆ ਕਿ ਅਸੀਂ ਨਿਰਦੋਸ਼ ਸੀ, ਉਹ ਨਿਰਦੋਸ਼ ਸਾਬਤ ਹੁੰਦੇ ਆ ਇਸ ਮਾਮਲੇ ਦੇ ਨਾਲ। ਜੀ ਜੀ ਜੀ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਉਹ ਵੀ ਹੁਣ ਸਮਾਪਤ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।
You're listening to Punjabi Radio USA.